ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਤੇ ਸੋਹਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 12 अगस्त 2020 27 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਬੜੀ ਚੰਗੀ ਖਬਰ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਔਰ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਡੈਮੋਕ੍ਰੇਟਾਂ ਵੱਲੋਂ ਪ੍ਰਧਾਨਗੀ ਦੇ ਉਮੀਦਵਾਰ ਜੋ ਬਾਈਡਨ ਨੇ ਕਮਲਾ ਹੈਰਿਸ ਨੂੰ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਚੁਣਿਆ ਹੈ ਔਰ ਫਰੋਡੀ ਜੋ ਸੁਭਾਅ ਦੇ ਭਾਰਤੀ ਲੋਕ ਨੇ ਉਹ ਦੁਬਦਾ ਵਿੱਚ ਫਸ ਗਏ ਹਨ ਕਿਉਂਕਿ ਉਹ ਤਾਂ ਇੱਕ ਪਾਸੇ ਜੋ ਅਬ ਕੀ ਬਾਰ ਮੋਦੀ ਕੀ ਸਰਕਾਰ ਦੇ ਨਾਰੇ ਲਾ ਰਹੇ ਸਨ ਤੇ ਦੂਸਰੇ ਪਾਸੇ ਭਾਰਤੀ ਮੂਲ ਦੀ ਉਮੀਦਵਾਰ ਜੋ ਕਮਲਾ ਹੈਰਿਸ ਹੈ ਉਹ ਡੈਮੋਕ੍ਰੇਟਾਂ ਵੱਲੋਂ ਵਾਈਸ ਪ੍ਰੈਜ਼ੀਡੈਂਟ ਦੀ ਉਮੀਦਵਾਰ ਬਣ ਗਈ ਹੈ। ਸੋ ਹੁਣ ਮਜ਼ੇ ਦੀ ਗੱਲ ਇਹ ਹੈ ਕਿ ਹੁਣ ਉਹ ਕੱਛਾਂ ਵਜਾਣਗੇ ਜਾਂ ਉਹ ਚੀਕਾਂ ਮਾਰਨਗੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ ਪਹਿਲੇ ਮੁੱਦੇ ਬਾਰੇ? ਦੇਖੋ, ਹਾਲਾਂ ਕੱਲ ਦੇ ਇੱਕ ਸੈਗਮੈਂਟ ਦੇ ਵਿੱਚ ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਗੱਲ ਕੀਤੀ ਸੀ, ਪਰ ਸਾਡੇ ਬਹੁਤ ਸਾਰੇ ਵੀਰਾਂ ਨੇ ਸਾਨੂੰ ਲਿਖਿਆ ਕਿ ਇਸ ਵਿਸ਼ੇ ਤੇ ਤੁਸੀਂ ਡੀਟੇਲ 'ਚ ਗੱਲ ਕਰੋ ਕਿਉਂਕਿ ਕੱਲ ਇਹ ਖਬਰ ਆ ਗਈ ਸੀ ਕਿ 77 ਸਾਲਾ ਜੋ ਬਾਈਡਨ ਨੇ 55 ਸਾਲਾ ਕਮਲਾ ਹੈਰਿਸ ਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਆਪਣੀ ਟੀਮ ਦੇ ਨਾਲ, ਅਜੇ ਤਾਂ ਨੋਮੀਨੀ ਹੈ, ਡੈਮੋਕ੍ਰੇਟਾਂ ਨੇ ਪ੍ਰਾਇਮਰੀ ਦੇ ਵਿੱਚ ਵੀ ਪੂਰੀ ਜਿਹੜੀ ਹੈ ਉਹ ਪਕੜ ਸੀ ਇਸ ਸਾਰੇ ਮੁੱਦੇ ਦੇ ਉੱਤੇ, ਅੱਡ-ਅੱਡ ਉਮੀਦਵਾਰ ਸੀ ਔਰ ਕਮਲਾ ਹੈਰਿਸ ਨੇ ਪ੍ਰਾਇਮਰੀ ਦੇ ਵਿੱਚ ਵੀ ਜੋ ਬਾਈਡਨ ਦੀ ਨੋਮੀਨੇਸ਼ਨ ਨੂੰ ਜਾਂ ਜੋ ਬਾਈਡਨ ਦੀ ਕੈਂਡੀਡੇਸੀ ਨੂੰ ਚੈਲੰਜ ਕੀਤਾ ਸੀ ਔਰ ਡਿਬੇਟਸ ਵੀ ਹੋਈਆਂ ਔਰ ਕਾਫੀ ਅਗਰੈਸਿਵ ਉਹਦਾ ਸਟਾਈਲ ਸੀ ਔਰ ਉਹਨਾਂ ਨੇ ਕੁਛ ਐਸਾ ਵੀ ਕਿਹਾ ਜਿਹੜਾ ਹੁਣ ਜਦੋਂ ਫੁੱਲ ਕੈਂਪੇਨ ਹੋਏਗੀ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੀ ਤੇ ਜੋ ਬਾਈਡਨ ਦੇ ਖਿਲਾਫ ਉਹਨਾਂ ਦੀ ਟੀਮ ਦੇ ਜਿਹੜੇ ਨੇ ਟਰੰਪ ਖਾਸ ਤੌਰ ਤੇ ਔਰ ਮਾਈਕ ਪੈਂਸ ਵੀ ਉਹੀ ਕੋਟ ਜਿਹੜੀ ਕਮਲਾ ਹੈਰਿਸ ਨੇ ਪ੍ਰਾਇਮਰੀ ਡਿਬੇਟ ਵੇਲੇ ਪ੍ਰੈਜ਼ੀਡੈਂਟ ਵੇਲੇ ਕਹੀ ਸੀ ਜੋ ਬਾਈਡਨ ਨੂੰ, ਕੋਟ ਵੀ ਹੋਏਗੀ। ਲੇਕਿਨ ਇਹ ਇੱਕ ਡਿਵੈਲਪਮੈਂਟ ਜਿਹੜੀ ਅੱਜ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਚਰਚਾ ਦਾ ਵਿਸ਼ਾ ਹੈ ਔਰ ਖਾਸ ਤੌਰ ਤੇ ਅਮਰੀਕਨ ਮੇਨ ਸਟ੍ਰੀਮ ਮੀਡੀਆ 'ਚ ਵੀ, ਜਮਾਇਕਾ ਦੇ ਮੀਡੀਆ 'ਚ ਵੀ, ਕਿਉਂਕਿ ਜਮਾਇਕਾ ਜਿੱਥੋਂ ਦਾ ਜਿਹੜਾ ਸਨ ਆਫ ਦਾ ਸੋਇਲ ਕਮਲਾ ਹੈਰਿਸ ਦਾ ਬਾਪ ਸੀ ਔਰ ਬੇਸ਼ੱਕ ਬਾਅਦ ਦੇ ਵਿੱਚ ਡਾਈਵੋਰਸ ਹੋ ਗਿਆ ਉਹਨਾਂ ਦਾ। ਇਹ ਦੋ ਭੈਣਾਂ ਨੇ, ਕਮਲਾ ਔਰ ਮਾਇਆ, ਔਰ ਇਹਨਾਂ ਦੀ ਮਾਂ ਜਿਹੜੀ ਹੈ ਉਹ ਤਾਮਿਲ ਮੂਲ ਦੀ ਬ੍ਰਾਹਮਣ ਔਰਤ ਹੈ ਔਰ ਉਹ ਵੀ ਅਸੀਂ ਜ਼ਿਕਰ ਕਰਾਂਗੇ ਕਿ ਇਸ ਵੇਲੇ ਜਿਹੜੇ ਭਾਰਤ ਦੇ ਹਿੰਦੂ ਤਵੀ ਨੇ ਉਹ ਵੀ ਜਿਵੇਂ ਡੌਗ ਇਨ ਦਾ ਮੈਂਜਰ ਪਾਲਿਸੀ ਕਹਿੰਦੇ ਨੇ ਕਿ ਭਾਈ ਉਹ ਇਸ ਕਿਸਮ ਦੇ ਫਸੇ ਹੋਏ ਨੇ। ਇੱਥੇ ਤਾਂ ਰੌਡੀ ਮੋਡੀ ਦੇ ਥੱਲੇ ਹਿਊਸਟਨ 'ਚ ਨਾਰਾ ਲਵਾ ਰਿਹਾ ਸੀ ਮੋਦੀ ਕਿ ਅਬ ਕੀ ਬਾਰ ਟਰੰਪ ਸਰਕਾਰ, ਕਿਉਂਕਿ ਇਹੀ ਨਾਰਾ ਕਦੇ ਭਾਰਤ ਦੇ ਵਿੱਚ ਅਬ ਕੀ ਬਾਰ ਮੋਦੀ ਸਰਕਾਰ ਜਿਹੜਾ ਉਹ ਹਿੰਦੂ ਤਵੀਆਂ ਨੇ ਲਾਇਆ ਸੀ ਔਰ ਇਸ ਦੇ ਉੱਤੇ ਬੜੀ ਕ੍ਰਿਟਿਸਿਜ਼ਮ ਹੋਇਆ ਸੀ ਕਿ ਕਿਸੇ ਦੇਸ਼ ਦਾ ਪ੍ਰਾਈਮ ਮਿਨਿਸਟਰ ਕਿਵੇਂ ਜਾ ਕੇ ਦੂਸਰੇ ਦੇਸ਼ ਦੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੱਕ ਪਾਰਟੀ ਦੇ ਕੈਂਡੀਡੇਟ ਨੂੰ ਐਂਡੋਰਸ ਕਰ ਰਿਹਾ ਹੈ ਜਾਂ ਉਸ ਦੀ ਵਕਾਲਤ ਕਰ ਰਿਹਾ ਹੈ ਕਿ ਵੀ ਕੱਲ ਨੂੰ
ਜੇ ਟਰੰਪ ਦੀ ਥਾਂ ਤੇ ਦੂਸਰੀ ਪਾਰਟੀ ਦਾ ਆਇਆ ਹੈ ਜਾਂ ਦੂਸਰਾ ਜਿੱਤ ਗਿਆ ਹੈ, ਤੇ ਫਿਰ ਕੀ ਹੋਏਗਾ। ਔਰ ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਅੱਜ ਭਾਰਤੀ ਮੀਡੀਆ ਦੇ ਵਿੱਚ ਜਾਂ ਈਵਨ ਤਮਿਲਨਾਡੂ ਦੇ ਪੋਲੀਟੀਸ਼ੀਅਨ, ਕਿਉਂਕਿ ਇਹਦਾ ਸੰਬੰਧ ਤਮਿਲਨਾਡੂ ਨਾਲ ਹੈ, ਇਹਦੀ ਮਦਰਲੀ ਸਾਈਡ ਦਾ, ਉਹ ਤਾਂ ਉਹਨਾਂ ਨੇ ਜਿਹੜਾ ਵਧਾਈ ਦਿੱਤੀ ਹੈ, ਸੈਲੀਬ੍ਰੇਟ ਕੀਤਾ ਹੈ। ਮਾਧਵ ਨਾਇਰ ਜਿਹੜਾ ਬੀਜੇਪੀ ਦਾ ਸਪੋਕਸਪਰਸਨ ਹੈ, ਉਹਨੇ ਵੀ ਉੱਪਰਲੇ ਜੇ ਮੂੰਹ ਨਾਲ ਵਧਾਈ ਦਿੱਤੀ ਹੈ। ਲੇਕਿਨ ਮੋਦੀ ਜਿਹੜਾ ਕਿ ਚਾਰੇ ਵੇਲੇ ਟਵਿੱਟਰ ਦੇ ਉੱਤੇ ਹੀ ਭਾਵੇਂ ਲੱਖਾਂ ਉਹਦੇ ਫੇਕ ਅਕਾਊਂਟ ਹੋਲਡਰ ਵੀ ਨੇ ਜਿਹੜੇ ਉਹਦੀਆਂ ਹੀ ਪਾਰਟੀ ਵਾਲੇ ਨੇ ਬਣਾਏ ਹੋਏ ਨੇ, ਪਰ ਇਸ ਦੇ ਉੱਤੇ ਹੁਣ ਮੋਦੀ ਨੂੰ ਦੀ ਜ਼ੁਬਾਨ ਨੂੰ ਤਾਲਾ ਲੱਗਾ ਹੋਇਆ ਹੈ। क्योंकि की कहे इतने तो नारे लगा के गया कि अब की बार एक बार फिर ट्रंप सरकार और ट्रंप दा यार माई फ्रेंड हुण किहनूं माई फ्रेंड कहेगा। सो कुल मिला के ये जिहड़ी है एक दिलचस्प जिहड़ी है नवंबर दी इलैक्शन बन गई है। इस तो पहला कि मैं इस बारे होर गल करां, साढ़े क्योंकि बहुत सारे व्यूअर्स भारत पाकिस्तान और दुनिया भर च ने, और अमेरिकन सिस्टम एक कंपलैक्स सिस्टम भी है चोणों के लिहाज नाल, और क्योंकि इंग्लैंड का जिहड़ा पार्लिमानी सिस्टम है उसनूं ही भारत पाकिस्तान कैनेडा जां बहुत सारे जिहड़े ब्रिटिश कॉमनवैल्थ के कंट्रीज़ ने वो फॉलो करते हैं। इसलिए उन्होंने लिए साडे लिए भी मुढ़ले सालां च जदों असीं 80s दे विच ਇਹਨੂੰ ਦੇਖਿਆ, ਇਹ ਸਮਝਣਾ ਔਖਾ ਹੁੰਦਾ ਸੀ ਕਿ ਭਾਈ ਇਹ ਪ੍ਰੋਸੈਸ ਕੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਉਹ ਮੋਸਟ ਪਾਵਰਫੁਲ ਮੈਨ ਔਨ ਦਾ ਪਲੈਨਟ ਹੈ, ਕਿਉਂਕਿ ਅਮਰੀਕਾ ਹੁਣ ਇੱਕੋ ਇੱਕ ਸੁਪਰ ਪਾਵਰ ਹੈ ਦੁਨੀਆ ਦੀ। ਔਰ ਇਸੇ ਲਈ ਨਹੀਂ ਕਿ ਵੀ ਉਹ ਵਾਈਟ ਹਾਊਸ ਉਹ ਬੜਾ ਸੋਹਣਾ ਬਣਿਆ ਹੋਇਆ ਹੈ ਜਾਂ ਕੋਈ ਬੜੇ ਸ਼ਾਨੋ ਸ਼ੌਕਤ ਦੇ ਨਾਲ ਇਨੋਗਰੇਸ਼ਨ ਹੁੰਦੀ ਹੈ, ਇਸ ਲਈ क्योंकि अमरीका दे विच प्रेजिडेंट हर शहरी दी वोट दे नाल बनदा है डायरैक्ट, और बहुत पावर्स ने प्रेजिडेंट दी। हालांकि अमरीकन सिस्टम च असी बैलेंस ऑफ पावर्स कहंदे हैं, कांग्रेस है, सैनेट है, और जिहड़ी फाइनैंशियल कंट्रोल है बजट दा वो सैनेट दे कोल हुंदा है, और फिर सुप्रीम कोर्ट है। जे कोई फैसला जे कांग्रेस दे उत्ते भी उस पार्टी दा कंट्रोल होए, दोनों हाउस और सैनेट के उत्ते जिन्हां दा प्रेजिडेंट है तो किते मिसयूज ना करे पावर, फिर सुप्रीम कोर्ट के कोल जिहड़ी एक फेयर जुडिशरी है कि जिन्हें देखना है कि भी जो बिल पास किया गया है जिन्हों प्रेजिडेंट ने मंजूर किया है वो कॉन्स्टिट्यूशनल है कि नहीं। बहुत बार जदों इस किस्म के बिल या एक्ट भी बना दिते गए, सुप्रीम कोर्ट ने अनकॉन्स्टिट्यूशनल कह के रिजैक्ट कर दिते। फिर ये भी कि कांग्रेस या सैनेट च इस किस्म के दी जिहड़ी कोई पार्टी जिहड़ी बिल्कुल प्रेजिडेंट नूं चलण ना दे और वो कोई इस किस्म के एक्ट बनाए, उहदे लई प्रेजिडेंट दे कोल वीटो पावर है। बेशक वो हाउस और कांग्रेस ने पास भी किया होए, प्रेजिडेंट उहनूं वीटो कर सकदा है। हुण ये सारा जिहड़ा है इस सिस्टम दे विच जिहड़ी प्रेजिडेंशियल इलैक्शन है, फिर बेशक अमरीका दीयां 50 स्टेटां दे लोक वोट पाउंदे ने, पर ये नहीं हुंदा भी जिन्हों वध वोटां पईआं साडे तां उही हुंदा है कि भाई जिन्हों पईआं भावें चोरी पवाइयां जाली पवाइयां गिण लो तो जित गया बई है। लेकिन अमरीका च असीं देखिआ एलकॉर दी वारी भी हिलरी तक पहुंचदिआं भी कि जे वोटां एक कैंडीडेट नूं ज़्यादा भी पईआं ने वो हार जांदा है, क्योंकि इत्थे एक सिस्टम जिन्हों इलैक्टोरल वोट्स कहंदे ने। 50 स्टेटां अमरीका दीआं बेशक सैनेट दे बैलेंस ऑफ पावर भी रखिआ होया है, सैनेट दे विच सिर्फ 100 सैनेटर ने, और कोई वड्डी स्टेट होए कैलीफोर्निया वर्गी, हुण कैलीफोर्निया की आबादी सारे कनेडा की आबादी दे बराबर है, लेकिन उन्होंने भी 2 ही सैनेटर ने। और कमला हैरिस जिहड़ी हुण वाइस प्रेजिडेंट कैंडीडेट बनी है वो सिटिंग सैनेटर है कैलीफोर्निया तो, उस तो पहले अटर्नी जनरल सी। हुण इसे तरह जे रोड आइलैंड वर्गी छोटी जी स्टेट है उहदे भी 2 सैनेटर ने। सो उन्होंने ये रखिया भी ये ना होए जिवें अज यूपी बिहार मध्य प्रदेश राजस्थान 4 स्टेटां नूं कंट्रोल करके हिंदू तवियां ने बाकी सारियां नूं इरैलेवेंट कर दिता है, क्योंकि हुण मेजोरिटी सीटां उत्थे ने, मेजोरिटी वोट दे नाल तुसीं आंदे हो, तुहानूं परवाह ही नहीं है नॉर्थ ईस्ट की कहंदा है, दूजियां माइनॉरिटीज। सो अमरीका ने जिहड़ा सिस्टम बड़ी खूबसूरती दे नाल ओवर ए पीरियड ऑफ टाइम बिल्ट कीता है, उहदे च फ्लॉ भी ने, लेकिन ये भी अमरीकनां दा एक ਜਿਹੜਾ ਉਹਨਾਂ ਦੀ ਇੱਕ ਉਹਨਾਂ ਦੀ ਬਣੀ ਹੋਈ ਇੱਕ ਰੁਚੀ ਵੀ ਹੈ
ਕਿ ਉਹ ਫਿਰ ਜਿਹੜੀ ਚੀਜ਼ ਬੋਦੀ ਹੁੰਦੀ ਹੈ ਜਾਂ ਨੈਗੇਟਿਵ ਉਹਨੂੰ ਨਕਾਰ ਦਿੰਦੇ ਨੇ, ਗੋ ਫॉर ਦਾ ਬੈਟਰ ਵਨ। ਸੋ ਇਸ ਲਈ ਕਨਸਟੀਟਿਊਸ਼ਨ ਵੀ ਬਣਾਇਆ, ਉਹਦੇ ਚ ਅਮੈਂਡਮੈਂਟਸ ਵੀ ਆਈਆਂ, ਫਿਰ ਅਸੀਂ ਦੇਖਦੇ ਹਾਂ ਟਾਈਮ ਦੇ ਨਾਲ ਪ੍ਰੋਗਰੈਸ ਵੀ ਹੁੰਦੀ ਗਈ। ਪਰ ਜਿਨ੍ਹਾਂ ਨੀਹਾਂ ਦੇ ਉੱਤੇ ਅਮਰੀਕਾ ਦਾ ਕਨਸਟੀਟਿਊਸ਼ਨ ਜਾਂ ਕਨਸਟੀਟਿਊਸ਼ਨ ਦਾ ਬੇਸ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ 4 ਜੁਲਾਈ ਦੀ, ਸੋ ਉਹਦਾ ਨਤੀਜਾ ਹੈ ਕਿ ਵੀ ਬੇਸ਼ੱਕ ਟਰੰਪ ਉਹਨਾਂ ਦਾ ਪਹਿਲਾ ਕੈਂਪੇਨ ਜਿਹੜਾ ਜਿਹਨੇ ਬਹੁਤ ਬੁਰੀ ਤਰ੍ਹਾਂ ਨੇਸ਼ਨ ਨੂੰ ਡਿਵਾਈਡ ਵੀ ਕੀਤਾ ਔਰ ਗਲੋਬਲੀ ਵੀ ਅਮਰੀਕਾ ਦੇ ਸਟੇਚਰ ਨੂੰ ਵੀ ਜਿਹੜਾ ਗਲੋਬਲ ਲੈਵਲ ਤੇ ਥੱਲੇ ਲਿਆਂਦਾ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਹਾਲਾਂ ਹਰ ਇੱਕ ਦਾ ਆਪਣਾ ਵਿਊ ਹੋ ਸਕਦਾ ਹੈ। ਸਾਡੀ ਕੌਮ ਦੇ ਵਿੱਚ ਵੀ ਡੈਮੋਕ੍ਰੈਟ ਵੀ ਨੇ, ਰਿਪਬਲਿਕਨ ਵੀ ਨੇ, ਕਈਆਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਮੈਂ ਗੱਲ, ਪਰ ਮੇਰਾ ਇੱਕ ਪਾਸਾ ਔਰ ਮੈਂ ਇਹ ਵੀ ਸਮਝਦਾ ਹਾਂ ਵੀ ਮਾਈਨੋਰਿਟੀਜ਼ ਦੇ ਲਈ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਉਹ ਪੋਲੀਟੀਕਲ, ਜੇ ਉਹਨਾਂ ਦੀ ਕਨਵਿਕਸ਼ਨ ਹੈ ਕਿ ਰਿਪਬਲਿਕਨਸ ਦੀਆਂ ਨੀਤੀਆਂ ਠੀਕ ਨੇ ਫਾਈਨੈਂਸ਼ੀਅਲ ਲਾਈਨ ਦੇ ਉੱਤੇ, ਹੁਣ ਕੋਈ ਸ਼ੱਕ ਨਹੀਂ ਹੈ ਇਹ ਅਮਰੀਕਾ ਵਰਗੇ ਮੁਲਕ 'ਚ ਹੀ ਹੋ ਸਕਦਾ ਹੈ ਕਿ ਘਰ ਬੈਠਿਆਂ ਹਰ ਇੱਕ ਦੇ ਅਕਾਊਂਟ ਦੇ ਵਿੱਚ $3 ਟ੍ਰਿਲੀਅਨ ਅਮਰੀਕਾ ਨੇ ਲਟਾ ਦਿੱਤਾ। ਹਰ ਇੱਕ ਦੇ ਅਕਾਊਂਟ 'ਚ ਘਰ ਬੈਠਿਆਂ ਜਿਹੜਾ ਹੈ ਉਹ $1200 ਪੈਂਡੇਮਿਕ ਦਾ ਵੀ ਆਇਆ। ਦੂਜਾ ਹੁਣ ਵੀ ਬੇਸ਼ੱਕ ਜਿਹੜਾ ਉਹ ਫਸੀ ਹੋਈ ਆ ਘੁੰਡੀ, ਡੈਮੋਕ੍ਰੈਟ ਕਹਿੰਦੇ ਨੇ ਕਿ ਜੀ 600 ਹੀ ਰੱਖੋ ਹਫਤੇ ਦਾ, ਟਰੰਪ ਨੇ ਪ੍ਰੈਜ਼ੀਡੈਂਸ਼ੀਅਲ ਡਿਗਰੀ ਕੱਢ ਕੇ ਉਹ 400 ਦਾ ਅਪਰੂਵ ਕੀਤਾ ਹੈ। ਨੈਗੋਸ਼ੀਏਸ਼ਨ ਹੋਏਗੀ, ਕੋਈ ਨਾ ਕੋਈ ਬਰਾਬਰ ਜਿੱਤ ਹੈ। ਸੋ ਇਹ ਵੀ ਜੇ ਇੱਕ ਸਿਸਟਮ ਹੈ, ਸਿਸਟਮ ਨੇ ਕੰਮ ਕੀਤਾ ਹੈ, ਇਨਫ ਮਨੀ ਹੈ ਉਹਨਾਂ ਦੀ ਟ੍ਰੇਜਰੀ 'ਚ ਕਿ ਉਹਨਾਂ ਨੇ ਦਿੱਤਾ ਹੈ ਔਰ ਵਿਦਨ ਕੋਈ ਸਵਾਲ ਨਹੀਂ, ਕੋਈ ਇੱਕ ਅੱਧੀ ਵਾਰੀ ਜੋ ਫਾਰਮ ਭਰੇ ਗਏ ਉਹਦੇ ਉੱਤੇ ਉਹ ਤੁਹਾਨੂੰ ਬਾਰ-ਬਾਰ ਰਿਮਾਈਂਡ ਕਰਵਾਉਂਦੇ ਨੇ ਕਿ ਦੱਸੋ ਜੌਬ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ, ਔਰ ਉਹਨੂੰ ਕੰਟੀਨਿਊ ਕਰਦੇ ਨੇ। ਹੁਣ ਇਹ ਸਾਰਾ ਜਿਹੜਾ ਸਿਸਟਮ ਹੈ ਉਹਦੇ 'ਚ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਮੈਜੋਰੀਟੇਰੀਅਨਿਜ਼ਮ ਨਾ ਹੋ ਜਾਏ। ਇਹ ਨਾ ਹੋਏ ਕੱਲ ਨੂੰ ਕੈਲੀਫੋਰਨੀਆ ਜਾਂ ਨਿਊਯਾਰਕ ਵਰਗੀਆਂ ਵੱਡੀਆਂ ਸਟੇਟਾਂ ਉਹ ਇਕੱਠੀਆਂ ਵੋਟਾਂ ਉਹਨਾਂ ਦੀਆਂ ਨੇ ਔਰ ਬਾਕੀਆਂ ਨੂੰ ਐਂ ਹੀ ਸਮਝਣ ਕਿ ਵੀ ਸਾਡੀਆਂ ਕਾਲੋਨੀਜ਼ ਨੇ। ਇਸ ਲਈ ਉਹਨਾਂ ਨੇ ਜਿੱਥੇ ਸੈਨੇਟ ਦੇ ਵਿੱਚ ਹਰ ਸਟੇਟ ਦੇ 2 ਸੈਨੇਟਰ ਨੇ, 50 ਸਟੇਟਾਂ ਦੇ 100 ਸੈਨੇਟਰ ਬਣਦੇ, ਇਸੇ ਤਰ੍ਹਾਂ ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵੇਲੇ ਜਿਹਦੇ ਵਿੱਚ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੋਨੋਂ ਹੀ ਹੁੰਦੇ ਨੇ, ਉਹਦੇ 'ਚ ਉਹਨਾਂ ਨੇ ਮੇਕ ਸ਼ੋਰ ਕੀਤਾ ਇਲੈਕਟਰਲ ਵੋਟਸ ਹਰ ਸਟੇਟ ਦੀਆਂ, ਬੇਸ਼ੱਕ ਉਹਦੀ ਆਬਾਦੀ ਦੇ ਲਿਹਾਜ਼ ਨਾਲ ਹੀ ਗਿਣੀਆਂ ਜਾਂਦੀਆਂ, ਪਰ ਉਹਦਾ ਨਤੀਜਾ ਇਹ ਹੁੰਦਾ ਵੀ ਕੁਝ ਤਾਂ ਆਲਰੇਡੀ ਬਲੂ ਸਟੇਟਸ ਨੇ। ਬਲੂ ਸਟੇਟਸ ਉਹ ਨੇ ਜਿਹੜੀਆਂ ਡੈਮੋਕ੍ਰੈਟ ਹੁੰਦੀਆਂ ਨੇ, ਜਿਵੇਂ ਨਿਊਯਾਰਕ ਹੈ ਜਾਂ ਕੈਲੀਫੋਰਨੀਆ ਹੈ ਜਾਂ ਵਾਸ਼ਿੰਗਟਨ ਸਟੇਟ ਹੈ, ਉਹਨਾਂ ਨੇ ਜਾਣਾ ਹੀ ਜਾਣਾ ਹੈ ਡੈਮੋਕ੍ਰੈਟ ਵੇ। ਕੁਝ ਜਿਹਨਾਂ ਨੂੰ ਬਾਈਬਲ ਬੈਲਟ ਕਹਿੰਦੇ ਨੇ, ਰੈੱਡ ਸਟੇਟਸ ਨੇ, ਉਹਨਾਂ ਨੇ ਉਥੋਂ ਅਰਕੈਂਸਸ ਤੋਂ ਸ਼ੁਰੂ ਕਰ ਲਓ, ਸਾਰਾ ਓਕਲਹੋਮਾ, ਜਾਰਜੀਆ ਔਰ ਆਇਓਵਾ, ਟੈਕਸਾਸ, ਇਹ ਸਾਰੀਆਂ ਉਧਰ ਨੂੰ ਹੀ ਉਹਨਾਂ ਨੇ ਜਾਣਾ। ਹਾਲਾਂਕਿ ਉਹ ਥੋੜੀ ਬਹੁਤ ਚੇਂਜ ਹੁੰਦੀ ਰਹਿੰਦੀ, ਲੇਕਿਨ ਬਾਈ ਐਂਡ ਲਾਰਜ ਉਹਨਾਂ ਦਾ ਪੈਟਰਨ ਰਿਪਬਲਿਕਨ ਹੈ। ਫਿਰ ਵਿੱਚ ਜਿਨ੍ਹਾਂ ਨੂੰ ਸਵਿੰਗ ਸਟੇਟਸ ਕਹਿੰਦੇ ਨੇ ਕਿ ਵੀ ਉਹ ਮੌਕੇ ਦੇ ਮੁਤਾਬਕ ਡਿਸਾਈਡ ਕਰਦੇ ਨੇ ਵੀ ਉਹਨਾਂ ਨੇ ਕਿੱਧਰ ਜਾਣਾ ਹੈ। ਉਹਨਾਂ ਦੇ ਵਿੱਚ ਫਲੋਰੀਡਾ ਵੀ ਆ ਜਾਂਦੀ ਹੈ, ਉਹਦੇ 'ਚ ਓਹਾਇਓ ਵੀ ਹੈ, ਉਹਦੇ 'ਚ ਮਿਸ਼ੀਗਨ ਵੀ ਹੈ। ਸੋ ਇਹ ਕਈ ਵਾਰੀ ਡਿਸਾਈਡਿੰਗ ਫੈਕਟਰ ਹੀ ਇਹ ਸਟੇਟਾਂ ਬਣੀਆਂ ਨੇ ਔਰ ਟਰੰਪ ਦੀ ਵਿਕਟਰੀ ਦੇ ਵਿੱਚ ਇਹਨਾਂ ਸਵਿੰਗ ਸਟੇਟ, ਪੈਨਸਿਲਵੇਨੀਆ, ਇਹਨਾਂ ਸਵਿੰਗ ਸਟੇਟਾਂ ਨੇ ਜਿਹੜਾ ਰੋਲ ਅਦਾ ਕੀਤਾ। ਸੋ ਇਹ ਜਦੋਂ ਅਸੀਂ ਦੇਖਦੇ ਹਾਂ ਇੱਥੇ ਕੋਈ ਵੀ ਫॉर ਸਰਟਨ, ਹੁਣ ਬੇਸ਼ੱਕ ਟਰੰਪ ਔਰ ਬਾਈਡਨ ਦੇ ਵਿੱਚ 2 ਡਿਜਿਟ ਦਾ ਗੈਪ ਚੱਲ ਰਿਹਾ ਹੈ ਬਹੁਤ ਸਾਰੀਆਂ ਸਟੇਟਾਂ ਦੇ ਹਵਾਲੇ ਨਾਲ, ਪਰ ਕੁਝ ਦੇ ਵਿੱਚ ਮੈਂ ਦੇਖ ਰਿਹਾ ਸੀ ਉਹਨਾਂ ਦੇ ਵਿੱਚ ਬੜੀ 1 ਜਾਂ 2 ਦੀ ਟਾਈਟ ਰੇਸ ਬਣ ਗਈ ਹੈ, ਜਿਵੇਂ ਟੈਕਸਾਸ ਦੇ ਵਿੱਚ ਵੀ ਹੈ ਔਰ ਇਸੇ ਤਰ੍ਹਾਂ ਅਰੀਜ਼ੋਨਾ ਦੇ ਵਿੱਚ ਹੈ ਔਰ ਡੈਮੋਕ੍ਰੈਟ ਪੈਸੇ ਮੰਗ ਰਹੇ ਨੇ ਕਿ ਭਾਈ ਦਿਓ ਤਾਂ ਕਿ ਅਸੀਂ, ਹਾਲਾਂ ਇਹ ਰਿਪਬਲਿਕਨ ਸਟੇਟਾਂ ਨੇ ਪਰ ਬਹੁਤ ਸਾਰਾ ਕੋਵਿਡ-19 ਦੀ ਹੈਂਡਲਿੰਗ ਕਰਕੇ ਵੀ, ਕੁਝ ਹੋਰ ਰੀਜ਼ਨਸ ਕਰਕੇ ਵੀ, ਹਾਲਾਂ ਜਿਵੇਂ ਕਿਹਾ ਜਾਂਦਾ ਹੈ ਕਿ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲਿਟਿਕਸ। ਅਜੇ ਤਾਂ ਨਵੰਬਰ ਦਾ ਪਹਿਲਾ ਜਿਹੜਾ ਮੰਗਲਵਾਰ ਹੈ ਹਫਤੇ ਦਾ, ਉਹਦੇ 'ਚ ਜਾਏਗਾ, ਸ਼ਾਇਦ 4 ਨਵੰਬਰ ਬਣਦਾ। ਸੋ ਅਜੇ ਅਸੀਂ ਅਗਸਤ ਦੇ ਵਿਚਾਲੇ ਹਾਂ। ਜਿਉਂ-ਜਿਉਂ ਆਉਣ ਵਾਲੇ ਦਿਨਾਂ 'ਚ ਕੋਵਿਡ-19 ਦੇ ਹਵਾਲੇ ਨਾਲ ਸਿਚੁਏਸ਼ਨ ਕੀ ਹੁੰਦੀ ਹੈ, ਫਿਰ ਜਦੋਂ ਡਿਬੇਟਸ ਹੋਣਗੀਆਂ ਦੋਨਾਂ ਦੀਆਂ, ਪ੍ਰੈਜ਼ੀਡੈਂਟ ਲੈਵਲ ਦੀ, ਵਾਈਸ ਪ੍ਰੈਜ਼ੀਡੈਂਟ ਲੈਵਲ ਦੀਆਂ, ਡਿਫਰੈਂਟ ਫੇਜ਼ਸ, ਉਹਦੇ 'ਚ ਲੋਕਾਂ ਦਾ ਓਪੀਨੀਅਨ, ਕਿਉਂਕਿ ਉਦੋਂ ਡਿਫਰੈਂਟ ਫਿਰ ਜਿਹੜੇ ਨੇ ਜਰਨਲਿਸਟ, ਮੀਡੀਆ ਘਰਾਨੇ, ਦੂਜੇ ਤੀਜੇ, ਉਹ ਸਾਰੇ ਇੱਕ ਪਲੇਟਫਾਰਮ ਬਣਾਉਂਦੇ ਨੇ, ਹਰ ਇੱਕ ਨੂੰ ਸਵਾਲ ਪੁੱਛਣ ਦਾ ਮੌਕਾ ਹੁੰਦਾ ਹੈ, ਨੈਸ਼ਨਲੀ ਟੈਲੀਵਾਈਜ਼ ਹੋ ਰਹੀ ਹੁੰਦੀ ਹੈ, ਲੋਕ ਇਹ ਦੇਖ ਰਹੇ ਹੁੰਦੇ ਨੇ। ਇਕੱਲਾ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਵੀ ਕਿਹੜੇ
ਸੂਟ ਦੇ ਨਾਲ ਕਿਹੜੇ ਰੰਗ ਦੀ ਟਾਈ ਬੰਨੀ ਹੈ, ਟਾਈ ਲਾਈ ਹੈ, ਲੇਕਿਨ ਉਹਨਾਂ ਦਾ ਹੁੰਦਾ ਹੈ ਕਿ ਵੀ ਐਜੂਕੇਸ਼ਨ ਤੇ ਕੀ ਪਾਲਿਸੀ ਹੈ, ਹੈਲਥ ਦੇ ਉੱਤੇ ਕੀ ਹੈ, ਲਾਅ ਐਂਡ ਆਰਡਰ ਤੇ ਕੀ ਹੈ, ਫੋਰਨ ਪਾਲਿਸੀ ਕੀ ਹੈ। ਔਰ ਫਿਰ ਸਾਰੇ ਜਿਹੜੇ ਨੇ ਉਹ ਦੇਖ ਰਹੇ ਹੁੰਦੇ ਨੇ ਕਿ ਕਿੱਥੇ ਫਿੱਟ ਹੁੰਦਾ। ਕਈ ਵਾਰੀ ਇੱਕ ਅੱਧੀ ਡਿਬੇਟ 'ਚ ਕੋਈ ਇੱਕ ਅੱਗੇ ਜਾ ਰਿਹਾ ਹੁੰਦਾ, ਲੈਪਸ ਕਰਦਾ, ਦੂਜੇ ਫਿਰ ਦੂਜਾ ਆ ਜਾਂਦਾ। ਉਹਨਾਂ ਦੀਆਂ ਪੂਰੀਆਂ ਟੀਮਸ ਪਿੱਛੇ ਬੈਠੀਆਂ ਹੁੰਦੀਆਂ ਜਿਹੜੀਆਂ ਨਾਲ ਦੀ ਨਾਲ ਬਰੀਫ ਵੀ ਕਰ ਰਹੀਆਂ ਹੁੰਦੀਆਂ। ਕਈਆਂ ਦਾ ਈਅਰਫੋਨ ਵੀ ਲੱਗੇ ਹੁੰਦੇ ਨੇ ਜਾਂ ਪਤਾ ਨਹੀਂ ਅੱਜ ਕੱਲ੍ਹ ਕੀ ਡਿਵਾਈਸਿਸ ਨੇ। ਸੋ ਕੁੱਲ ਮਿਲਾ ਕੇ ਇਹ ਇੱਕ ਸ਼ੁਗਲ ਵੀ ਹੁੰਦਾ ਹੈ ਬਹੁਤ ਸਾਰਿਆਂ ਦੇ ਲਈ ਇਹ ਹੈ, ਲੇਕਿਨ ਇਹਦੇ 'ਚ ਇਹ ਹੁੰਦਾ ਹੈ ਕਿ ਵੀ ਉਸ ਸਾਰੇ ਸਿਸਟਮ 'ਚੋਂ ਛਣ ਕੇ ਕੋਈ ਉੱਪਰ ਤੱਕ ਆਉਂਦਾ ਹੈ। ਔਰ ਫਿਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮੌਕੇ ਤੇ ਜੋ ਚੱਲ ਰਿਹਾ ਹੁੰਦਾ ਹੈ ਉਹ ਵੀ ਸਿਆਸਤ ਨੂੰ ਇਫੈਕਟ ਕਰਦਾ। ਜਿਵੇਂ ਆਲ ਪੋਲਿਟਿਕਸ ਇਜ਼ ਲੋਕਲ ਇਹ ਕਿਹਾ ਜਾਂਦਾ ਔਰ ਇਹ ਬਿਲਕੁਲ ਟਰੂ ਹੈ। ਔਰ ਇਸ ਵੇਲੇ ਅਮਰੀਕਨਾਂ ਦੇ ਸਾਹਮਣੇ ਜਿਹੜਾ ਉਹ ਸਭ ਤੋਂ ਵੱਡਾ ਕਿ ਭਾਈ ਇਕਨੋਮੀ ਦਾ ਕੀ ਬਣੇਗਾ, ਜੌਬਸ ਲੂਜ਼ ਹੋ ਰਹੇ ਨੇ, ਖਾਸ ਤੌਰ ਤੇ ਜਿਹੜੀ 에ਅਰਲਾਈਨ ਇੰਡਸਟਰੀ ਹੈ, ਟੂਰਿਜ਼ਮ ਹੈ, ਦੂਸਰੇ ਜਿਨ੍ਹਾਂ ਦਾ ਕੋਈ ਆਉਣ ਵਾਲੇ ਹਜ਼ਾਰਾਂ ਲੇ ਆਫ ਹੋ ਰਹੇ ਨੇ। ਹਾਲਾਂ ਉਹਦਾ ਡਾਇਰੈਕਟ ਪਿੰਚ ਇਸ ਲਈ ਨਹੀਂ ਮਹਿਸੂਸ ਹੋ ਰਿਹਾ ਵੀ ਅਕਾਊਂਟ 'ਚ ਪੈਸੇ ਆ ਰਹੇ ਨੇ ਅਨਇੰਪਲੋਇਮੈਂਟ ਦੇ ਨਾਲ, ਦੂਸਰਾ ਪੈਂਡੇਮਿਕ ਅਲਾਉਂਸ ਵੀ ਮਿਲ ਰਿਹਾ, ਲੇਕਿਨ ਇਹ ਵੀ ਪ੍ਰਭਾਵਿਤ ਕਰੇਗਾ। ਔਰ ਇੱਕ ਪਾਰਟ ਜਿਹੜਾ ਮੈਨੂੰ ਲੱਗਦਾ ਹੈ, ਕਿਉਂਕਿ ਇਹ ਵੀ ਇੱਕ ਵੀਰ ਨੇ ਪੁੱਛਿਆ ਕਿ ਵੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ ਕਿਸ ਕਿਸਮ ਦਾ, ਮੈਂ ਕਿਹਾ ਜੀ ਵੈਰੀ ਨੈਸਟੀ, ਵੈਰੀ ਡਿਵਾਈਡਿੰਗ ਐਂਡ ਵੈਰੀ ਡਰਟੀ। ਕਿਉਂਕਿ ਇੱਕ ਗੱਲ ਦਾ ਧਿਆਨ ਰੱਖੀਏ ਕਿ ਵੀ ਇਕੱਲਾ ਇਹ ਪੈਂਡੇਮਿਕ 19 ਜਿਹੜਾ ਪੈਂਡੇਮਿਕ ਕੋਵਿਡ-19 ਹੀ ਨਹੀਂ ਸੀ। ਜਿਵੇਂ ਫਲਾਇਡ ਥਾਮਸ ਉਹਨਾਂ ਦੀ ਡੈਥ ਹੁੰਦੀ ਹੈ ਵਾਈਟ ਕਾਪ ਦੇ ਹੱਥੋਂ, ਆਈ ਕਾਂਟ ਬਰੀਥ, ਇਹ ਸਾਰਾ ਬਲੈਕ ਲਾਈਵਸ ਮੈਟਰ ਦੀ ਮੂਵਮੈਂਟ ਖੜੀ ਹੋ ਜਾਂਦੀ ਹੈ। ਫਿਰ ਕੱਲੀ ਉੱਥੋਂ ਤੱਕ ਨਹੀਂ ਰੁਕਦੀ, ਉਹਦੇ 'ਚ ਜਿੱਥੇ ਸਲੇਵ ਟ੍ਰੇਡਿੰਗ ਦੀ ਗੱਲ ਹੁੰਦੀ ਹੈ ਨਾਲ ਦੀ ਨਾਲ ਜਿਹੜੀ ਹੈ ਇੰਪੀਰੀਅਲਿਜ਼ਮ ਦੀ ਗੱਲ ਵੀ ਹੁੰਦੀ ਹੈ, ਰੇਸਿਜ਼ਮ ਵਾਪਸ ਆ ਜਾਂਦਾ ਹੈ। ਔਰ ਹੁਣ ਉਸ ਸਾਰੇ 'ਚੋਂ ਅਸੀਂ ਜੇ ਜੋ ਬਾਈਡਨ ਦੀ ਚੋਇਸ ਦੇਖੀਏ ਕਮਲਾ ਹੈਰਿਸ ਦੇ ਉੱਤੇ, ਜੋ ਬਾਈਡਨ ਨੇ ਇਹ ਗੱਲ ਆਪਣੇ ਕੁਝ ਮਹੀਨੇ ਪਹਿਲਾਂ ਕਹੀ ਸੀ, ਸ਼ਾਇਦ ਵੇ ਬੈਕ ਫੈਬਰੂਰੀ 'ਚ, ਕਿ ਉਹ ਜਿਹੜਾ ਆਪਣੀ ਪਾਰਟਨਰ ਜਿਹੜੀ ਹੈ ਉਹ ਔਰਤ ਨੂੰ ਚੁਣੇਗਾ ਵਾਈਸ ਪ੍ਰੈਜ਼ੀਡੈਂਟ ਦੇ ਲਈ, ਵੂਮਨ ਹੋਏਗੀ। ਹਾਲਾਂ ਜੋ ਬਾਈਡਨ 77 ਸਾਲ ਆ, ਉਹਦੀ ਆਪਣੀ ਛੋਟੀ ਜਿਹੀ ਸਟੇਟ ਹੈ ਡੈਲਾਵੇਅਰ। ਔਰ ਮੈਂ ਜਦੋਂ ਐਮਟਰੈਕ 'ਚ ਕਈ ਵਾਰ ਪਹਿਲਾਂ ਟਰੈਵਲ ਕਰਦਾ ਰਿਹਾ, ਸੈਨੇਟਰ ਸੀ ਉਹ, ਆਮ ਇੱਥੋਂ ਡੈਲਾਵੇਅਰ ਤੋਂ ਉਹਨੇ ਐਮਟਰੈਕ 'ਚ ਹੀ ਬਹਿਣਾ, ਉੱਥੇ ਜਾਣਾ, ਸੈਸ਼ਨ ਅਟੈਂਡ ਕਰਨਾ, ਆ ਜਾਣਾ। ਸੋ ਆਮ ਅਮਰੀਕਾ 'ਚ ਤੁਹਾਨੂੰ ਇਹ ਵੀ ਲੱਗੇਗਾ ਵੀ ਹਾਂ ਹੁਣ ਜਦੋਂ ਕੈਂਡੀਡੇਟ ਐਲਾਨੇ ਗਏ ਨੇ, ਹੁਣ ਸਾਰਿਆਂ ਦੀ ਜਿਹੜੀ ਇਹਨਾਂ ਦੀ ਟੌਪ ਸਿਕਿਉਰਿਟੀ ਆ ਜਾਂ ਦੂਜਾ ਸਿਵਿਲੀਅਨ ਔਰ ਸਾਰੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੋਨੋਂ ਹੀ ਜਿਹੜੇ ਉਮੀਦਵਾਰ ਨੇ ਸਿਟਿੰਗ ਤਾਂ ਹੈ ਹੀ ਨੇ ਆਲਰੇਡੀ ਸਿਕਿਉਰਿਟੀ ਉਸ ਘੇਰਾਬੰਦੀ ਦੇ ਵਿੱਚ, ਲੇਕਿਨ ਹੁਣ ਇਹਨਾਂ ਨੂੰ ਵੀ ਫੁੱਲ ਸਿਕਿਉਰਿਟੀ। ਅਦਰਵਾਈਜ਼ ਇਹ ਜਿਹੜਾ ਇਸ ਕਿਸਮ ਦਾ ਹੀ ਰਿਹਾ। ਔਰ ਉਹਦੀ ਆਪਣੀ ਜ਼ਿੰਦਗੀ 'ਚ ਵੀ ਟ੍ਰੈਜਡੀ, ਜਦੋਂ ਕਈ ਸਾਲ ਪਹਿਲਾਂ ਜਦੋਂ ਕ੍ਰਿਸਮਸ ਮੌਕੇ ਸ਼ਾਪਿੰਗ ਲਈ ਉਹ ਆਪਣੇ ਵਾਈਫ, ਬੇਟੇ ਔਰ ਬੇਟੀਆਂ ਦੇ ਨਾਲ ਸੀ, ਗੱਡੀ ਵੱਜੀ, ਵਾਈਫ ਦੀ ਡੈਥ ਹੋਈ, ਸ਼ਾਇਦ ਡਾਟਰ ਦੀ ਹੋਈ, ਦੂਜੇ ਬੱਚੇ ਜ਼ਖਮੀ ਹੋਏ, ਇਕੱਲੇ ਨੇ ਰੇਜ਼ ਕੀਤੇ। ਫਿਰ ਇੱਕ ਬੇਟਾ ਉਹਨੇ ਲਾਸਟ ਟਾਈਮ ਜਦੋਂ ਸੀ ਕਿ ਸ਼ਾਇਦ ਕਿਉਂਕਿ ਜੋ ਬਾਈਡਨ ਓਬਾਮਾ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਸੀ ਕਿ ਉਹ ਪ੍ਰੈਜ਼ੀਡੈਂਟ ਲਈ ਰਨ ਕਰੇ, ਉਦੋਂ ਉਹਦਾ ਬੇਟਾ ਜਿਹੜਾ ਕੈਂਸਰ ਨਾਲ ਉਹਦੀ ਡੈਥ ਹੋਈ, ਪਹਿਲਾਂ ਕੈਂਸਰ ਨਾਲ ਲੜ ਰਿਹਾ ਸੀ। ਸੋ ਕੁੱਲ ਮਿਲਾ ਕੇ ਪਰਸਨਲ ਲਾਈਫ ਦੇ ਵਿੱਚ ਵੀ ਜੋ ਬਾਈਡਨ ਨੂੰ ਤੁਸੀਂ ਇੱਕ ਵਾਰੀਅਰ ਕਹਿ ਸਕਦੇ ਹੋ, ਜਿਹੜੇ ਨੇ ਟ੍ਰੈਜਡੀਜ਼ ਨੂੰ ਓਵਰਕਮ ਕੀਤਾ। ਔਰ ਮੈਂ ਇੰਨਾ ਕਹਿ ਸਕਦਾ ਹਾਂ ਕਿ ਜਦੋਂ ਐਜ਼ ਏ ਸੈਨੇਟਰ ਉਹ ਫੋਰਨ ਅਫੇਅਰਸ ਨਾਲ ਰਿਲੇਟਡ ਕਮੇਟੀ ਨੂੰ ਹੈਡ ਵੀ ਕਰ, ਦੁਨੀਆ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਔਰ ਉਸ ਦਾ ਇੱਕ ਬੈਲੈਂਸ ਸੀ। ਕਿਉਂਕਿ ਦੇਖੋ ਬਹੁਤ ਵਾਰ ਜਦੋਂ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਫੋਕਸ ਤਾਂ ਪਹਿਲੀ ਪ੍ਰੈਜ਼ੀਡੈਂਟ ਤੇ ਹੀ ਹੁੰਦਾ, ਪਰ ਜਿਹੜਾ ਬਹੁਤ ਸਾਰਾ ਕੰਮ ਹੈ ਮੇਲ ਜੋਲ ਦਾ, ਟ੍ਰੀਟੀਜ਼ ਦਾ, ਦੂਸਰਾ ਉਹ ਵਾਈਸ ਪ੍ਰੈਜ਼ੀਡੈਂਟ ਕਰ ਰਿਹਾ ਹੁੰਦਾ ਹੈ। ਔਰ ਇਸ ਦੇ ਨਾਲ ਨਾਲ ਇਹ ਵੀ ਹੁੰਦਾ ਹੈ ਅਮਰੀਕਨਾਂ ਦਾ ਪ੍ਰੈਜ਼ੀਡੈਂਟ ਦੇ ਉੱਤੇ ਤਾਂ ਹੁੰਦਾ ਹੀ ਹੈ ਧਿਆਨ ਵੀ ਕਿਹਨੂੰ ਬਣਾਉਣਾ ਹੈ, ਵਾਈਸ ਪ੍ਰੈਜ਼ੀਡੈਂਟ ਤੇ ਹੋਰ ਵੀ ਕਈ ਵਾਰੀ ਜ਼ਿਆਦਾ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਵੀ ਜੇ ਪ੍ਰੈਜ਼ੀਡੈਂਟ ਨੂੰ ਕੁਝ ਹੋ ਗਿਆ, ਉਹ ਬਿਮਾਰ ਹੋ ਗਿਆ, ਮਰ ਗਿਆ, ਦਿਮਾਗ ਖਰਾਬ ਹੋ ਗਿਆ, ਇਹ ਵੀ ਉਹਨਾਂ ਦੇ ਕਨਸਟੀਟਿਊਸ਼ਨ 'ਚ ਹੈ ਕਿ ਜੇ ਮੈਂਟਲੀ ਸਿਕ ਹੋਏ ਰਿਮੂਵ ਹੁੰਦਾ ਤੇ ਵਾਈਸ ਪ੍ਰੈਜ਼ੀਡੈਂਟ ਐਜ਼ ਏ ਪ੍ਰੈਜ਼ੀਡੈਂਟ ਟੇਕ ਓਵਰ ਕਰਦਾ। ਇੱਥੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਮਿਡ ਟਰਮ ਇਲੈਕਸ਼ਨ ਨਹੀਂ ਹੁੰਦੀ ਕਿ ਵੀ 4 ਸਾਲ ਦੀ ਜੇ ਪ੍ਰੈਜ਼ੀਡੈਂਸੀ ਹੈ, ਪ੍ਰੈਜ਼ੀਡੈਂਟ ਨੂੰ ਸਾਲ ਬਾਅਦ ਕੁਝ ਹੋ ਜਾਏ ਜੀ ਦੁਬਾਰਾ ਨਹੀਂ,
ਉਹ ਉਦੋਂ ਹੀ ਹੋਏਗੀ ਵਾਈਸ ਪ੍ਰੈਜ਼ੀਡੈਂਟ ਜਿਹੜਾ ਪ੍ਰੈਜ਼ੀਡੈਂਟ ਬਣ ਜਾਂਦਾ ਹੈ। ਜੀ ਹੁਣ ਕਮਲਾ ਹੈਰਿਸ ਨੂੰ ਉਹਨਾਂ ਨੇ ਇਕੱਲੇ ਇਹ ਨਹੀਂ ਦੇਖਣਾ ਕਿ ਵੀ ਐਜ਼ ਅ ਵਾਈਸ ਪ੍ਰੈਜ਼ੀਡੈਂਟ ਉਹ ਮਾਈਕ ਪੈਂਸ ਦੇ ਮੁਕਾਬਲੇ ਕਿੰਨਾ ਕੁ ਮੈਚਿੰਗ ਜਾਂ ਕੀ ਪਲੱਸ ਮਾਈਨਸ ਹੈ, ਪਰ ਉਹਨਾਂ ਨੇ ਜਿਹੜਾ ਔਰ ਇਹਨੂੰ ਤੁਸੀਂ ਜਿਹੜੇ ਇੱਥੇ ਵਾਈਟ ਰੇਸ ਵਾਲੇ ਰੇਸਿਸਟ ਨੇ ਜਿਨ੍ਹਾਂ ਨੂੰ ਵਾਈਟ ਸੁਪਰੈਮਸ ਉਹਨਾਂ ਦੇ ਐਂਗਲ ਤੋਂ ਦੇਖੋ। ਹੁਣ ਕਮਲਾ ਹੈਰਿਸ ਜਿਹੜੀ ਇੱਕ ਜਮਾਇਕਨ ਮੂਲ ਦੇ ਅਫਰੀਕਨ ਅਮਰੀਕਨ ਜਿਹਦਾ ਬਾਪ ਹੈ ਜੀ ਔਰ ਤਾਮਿਲ ਇੰਡੀਅਨ ਮੂਲ ਦੀ ਉਹਦੀ ਮਾਂ ਹੈ ਔਰ ਉਹ ਆਪਣੇ ਆਪ ਨੂੰ ਅਫਰੀਕਨ ਅਮਰੀਕਨ ਉਸ ਢਾਂਚੇ 'ਚ ਹੀ ਉਹਨੇ ਫਿੱਟ ਕੀਤਾ ਹੈ। ਹੁਣ ਇੱਕ ਪਾਸੇ ਤਾਂ ਅਸੀਂ ਪਿਛਲੀਆਂ ਪ੍ਰੈਜ਼ੀਡੈਂਸੀਜ਼ ਵੇਲੇ ਦੇਖਿਆ, ਬੇਸ਼ੱਕ ਜਦੋਂ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਬਣੇ ਉਹਨਾਂ ਨੇ ਕੋਂਡੋਲੀਸਾ ਰਾਈਸ ਜਿਹੜੀ ਅਫਰੀਕਨ ਅਮਰੀਕਨ ਵੂਮਨ ਸੀ ਉਹਨੂੰ ਸੈਕਟਰੀ ਆਫ ਸਟੇਟ ਬਣਾਇਆ। ਜੀ ਪਹਿਲੀ ਵਾਰ ਸੀ ਕਿ ਰਿਪਬਲਿਕਨਸ ਦੇ ਪੀਰੀਅਡ 'ਚ ਉਸ ਲੈਵਲ ਦੀ ਜਿਹੜੀ ਹੈ ਕੋਈ ਔਰਤ ਇਸ ਲੈਵਲ ਤੱਕ ਕਾਲੀ ਪਹੁੰਚੀ ਹੋਏ। ਹਾਲਾਂ ਅਸੀਂ ਕਲਿੰਟਨ ਪੀਰੀਅਡ 'ਚ ਦੇਖਿਆ ਕਿ ਉਹਨੇ ਮੈਡਲਿਨ ਐਲਬਰਾਈਟ ਨੂੰ ਜਿਹੜਾ ਸੈਕਟਰੀ ਆਫ ਸਟੇਟ ਬਣਾਇਆ ਸੀ, ਲੇਕਿਨ ਉਦੋਂ ਤੱਕ ਇਹ ਵੀ ਨਹੀਂ ਸੀ ਸੋਚਿਆ ਜਾ ਸਕਦਾ ਕਿ ਕੋਈ ਜੂਇਸ਼ ਲੇਡੀ ਜਾਂ ਬੰਦਾ ਸੈਕਟਰੀ ਆਫ ਸਟੇਟ ਤੱਕ ਵੀ ਪਹੁੰਚ ਸਕਦਾ ਹੈ। ਔਰ ਉਹਨੇ ਇਹੀ ਪ੍ਰੂਵ ਕੀਤਾ ਹੋਇਆ ਸੀ ਕਿ ਉਹ ਕ੍ਰਿਸਚੀਅਨ ਹੈ। ਪਰ ਉਦੋਂ ਇੱਕ ਜਰਨਲਿਸਟ ਨੇ ਲੱਭਿਆ ਕਿ ਜੀ ਫਲਾਂ ਪੋਲੈਂਡ ਦੇ ਕੈਂਪ ਚੋਂ ਇਹਨਾਂ ਦੇ ਫਲਾਂ ਦਾਦਾ ਜਾਂ ਦੂਜਾ, ਫਿਰ ਉਹਨੇ ਵੀ ਕਿਹਾ ਵੀ ਮੈਨੂੰ ਇਹ ਪਤਾ ਲੱਗਿਆ ਵੀ ਮੇਰੀਆਂ ਤਾਂ ਜੂਇਸ਼ ਰੂਟਸ ਨੇ। ਪਰ ਇਹ ਵੀ ਇੱਕ ਦੇਖਣ ਵਾਲੀ ਪਾਰਟ ਹੈ ਵੀ ਇਹ ਅਮਰੀਕਾ 'ਚ ਮੈਂ ਸਮਝਦਾ ਵੀ ਰੇਸਿਜ਼ਮ ਨੂੰ ਅਸੀਂ ਉਦੋਂ ਮੰਨਣ ਲੱਗ ਗਏ ਸੀ ਜਾਂ ਸਮਝ ਲਿਆ ਸੀ ਵੀ ਸ਼ਾਇਦ ਇਹਦਾ ਐਂਡ ਹੋ ਗਿਆ ਜਦੋਂ ਬਰਾਕ ਹੁਸੈਨ ਓਬਾਮਾ ਜਿਹੜਾ ਇੱਕ ਕੀਨੀਅਨ ਫਾਦਰ ਔਰ ਵਾਈਟ ਮਦਰ ਦਾ ਆਫਸਪ੍ਰਿੰਗ ਸੀ ਔਰ ਉਹ ਪ੍ਰੈਜ਼ੀਡੈਂਟ ਬਣਿਆ ਔਰ ਇਉਂ ਲੱਗਾ ਸੀ ਕਿ ਵੀ ਅਮਰੀਕਾ ਦੇ ਵਿੱਚ ਜਿਹੜਾ ਰੇਸ਼ੀਅਲ ਡਿਵਾਈਡ ਹੈ ਉਹ ਖਤਮ ਹੋ ਗਿਆ ਔਰ ਇਹ ਜਿਹੜੀ ਯੰਗਰ ਜਨਰੇਸ਼ਨ ਆਈ ਹੈ ਉਹਨਾਂ ਨੇ ਅਟੋਨਮੈਂਟ ਕਰ ਲਈ ਹੈ, ਪਛਤਾਤਾਪ ਕਰ ਲਿਆ ਆਪਣੀ 올ਡਰ ਜਨਰੇਸ਼ਨ ਦੇ ਲਈ ਔਰ ਉਹਨਾਂ ਨੇ ਉਸ ਨੂੰ ਮੰਨ ਲਿਆ। ਲੇਕਿਨ ਅਨਫੋਰਚੂਨੇਟਲੀ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਲੈਕਸ਼ਨ ਕੈਂਪੇਨ ਸੀ 4 ਸਾਲ ਪਹਿਲਾਂ ਉਹ ਬਹੁਤ ਡਿਵਾਈਸਿਵ ਹੋਇਆ ਰੇਸ ਦੇ ਐਂਗਲ ਤੋਂ ਵੀ। ਕੱਲਾ ਇਹੀ ਨਹੀਂ ਕਿ ਅਫਰੀਕਨ ਅਮਰੀਕਨਸ ਦੇ ਹਵਾਲੇ ਨਾਲ ਉਹ ਅਸੀਂ ਦੇਖਦੇ ਹਾਂ ਮੈਕਸੀਕਨ ਕੰਧ ਬਣਾਉਣ ਦੀ ਗੱਲ ਕ੍ਰਿਮੀਨਲਸ ਦੇ ਨਾਂ ਥੱਲੇ ਔਰ ਦੂਸਰਾ ਔਰ ਇਸ ਸਾਰੇ ਦਾ ਨਤੀਜਾ ਸੀ ਔਰ ਉਹਨਾਂ ਦੀ ਡਿਊਰਿੰਗ ਦਿਸ ਟਰਮ ਐਜ਼ ਵੈਲ ਇਹ ਸਾਰਾ ਪਾਰਟ ਜਾਰੀ ਰਿਹਾ ਕਿਸੇ ਨਾ ਕਿਸੇ ਹਵਾਲੇ ਨਾਲ। ਫਿਰ ਉਹਦੇ ਵਿੱਚ ਵੂਹਾਨ ਵਾਇਰਸ ਵੀ ਚਾਈਨੀਜ਼ ਵਾਇਰਸ ਬਣ ਗਈ, ਉਹ ਵੀ ਰੇਸ਼ੀਅਲ ਲਾਈਨ ਆਈ ਔਰ ਫਿਰ ਅਸੀਂ ਦੇਖਦੇ ਹਾਂ ਕਿ ਬਲੈਕ ਲਾਈਵਸ ਮੈਟਰ ਦੇ ਥੱਲੇ ਜਿਵੇਂ ਜਿਸ ਕਿਸਮ ਦਾ ਰਵੱਈਆ ਕਿ ਫੌਜ ਅਸੀਂ ਲਾ ਦੇਣੀ ਹੈ, ਭੇਜ ਦਿਆਂਗੇ ਸੂਬਿਆਂ ਕ੍ਰਸ਼ ਕਰ ਦਿਆਂਗੇ, ਹਾਲਾਂ ਫੌਜ ਨੇ ਰਿਬਫ ਕੀਤਾ, ਗੱਲ ਬਣੀ ਨਹੀਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਹੁਣ ਜਿਹੜੀ ਟੀਮ ਜੋ ਬਾਈਡਨ ਔਰ ਕਮਲਾ ਹੈਰਿਸ ਦੀ ਸਾਹਮਣੇ ਆਈ ਹੈ ਇਸ ਨੂੰ ਜਿਹੜੀ ਇਹ ਕੈਂਪੇਨ ਹੈ ਉਹ ਕਾਫੀ ਉਸ ਦੇ ਵਿੱਚ ਜ਼ਾਹਰ ਹੈ ਕਿ ਇੱਕ ਤਾਂ ਨੀਤੀ ਵਾਈਜ਼ ਖਾਮੀਆਂ ਹੁੰਦੀਆਂ ਔਰ ਕਮਲਾ ਹੈਰਿਸ ਕਾਫੀ ਐਗਰੈਸਿਵ ਹੈ ਔਰ ਇਹ ਵੀ ਇੱਕ ਜਿਹੜੇ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਵੇਂ ਉਹਨੇ ਜੋ ਬਾਈਡਨ ਨੂੰ ਹੀ ਘੂਰਿਆ ਉਸ ਪ੍ਰਾਇਮਰੀ ਪ੍ਰੈਜ਼ੀਡੈਂਸੀ ਦੀ ਰੇਸ ਵੇਲੇ ਉਹ ਉਹਦੀ ਕੁਆਲਿਟੀ ਬਣ ਕੇ ਆਇਆ ਔਰ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਬਾਈਡਨ ਨੂੰ ਐਡਵਾਈਸ ਹੁਣ ਹਰ ਇੱਕ ਨੂੰ ਪਤਾ ਹੈ ਕਿ ਟਰੰਪ ਨੇ ਤਾਂ ਬੜਾ ਨੈਸਟੀ ਕੈਂਪੇਨ ਕਰਨਾ ਹੈ ਔਰ ਇਸ ਕਿਸਮ ਦੀ ਨੈਸਟੀ ਜਦੋਂ ਵੀ ਕੋਈ ਨੈਸਟੀ ਹੁੰਦਾ ਉਹਦੇ ਲਈ ਕੋਈ ਉਨਾ ਹੀ ਵੋਕਲ ਜਿਹੜਾ ਚਾਹੀਦਾ ਹੁੰਦਾ ਜਿਹੜਾ ਬਰਾਬਰ ਦਾ ਜਿਹੜੀ ਆ ਉੱਚੀ ਆਵਾਜ਼ ਚੁੱਕੇ ਔਰ ਇਸ ਸਾਰੇ ਚ ਉਹਨਾਂ ਨੂੰ ਲੱਗਿਆ ਕਿ ਵੀ ਇਹ ਜਿਹੜੀ ਹੈ ਕਮਲਾ ਹੈਰਿਸ ਤੋਂ ਬਿਹਤਰ ਕੋਈ ਨਹੀਂ ਹੋਏਗੀ ਕਿਉਂਕਿ ਇੱਕ ਤਾਂ ਉਹਦੀ ਬੈਕਗ੍ਰਾਉਂਡ ਵੀ ਲਾਅ ਹੈ, ਅਟਾਰਨੀ ਜਨਰਲ ਦੇ ਤੌਰ ਤੇ ਕੈਲੀਫੋਰਨੀਆ 'ਚ ਉਹਦਾ ਰਿਕਾਰਡ ਕਾਫੀ ਸਖਤੀ ਵਾਲਾ ਰਿਹਾ। ਹਾਲਾਂਕਿ ਸਿੱਖ ਨੁਕਤਾ ਨਿਗਾਹ ਤੋਂ ਇੱਕ ਗੱਲ ਜਿਹੜੀ ਸਾਹਮਣੇ ਆਈ ਹੈ, ਅਜੇ ਮੇਰੇ ਸਾਹਮਣੇ ਕੋਲ ਡਿਟੇਲਸ ਨਹੀਂ ਨੇ, ਕਿ ਜਦੋਂ ਇਹ ਅਟਾਰਨੀ ਜਨਰਲ ਸੀ ਤੇ ਕਿਸੇ ਜੇਲ੍ਹ ਦੇ ਵਿੱਚ ਜਿਹੜੇ ਜੇਲ੍ਹ ਗਾਰਡ ਹੁੰਦੇ ਨੇ ਉਹਦੇ ਲਈ ਕੋਈ ਕਿਸੇ ਸਿੱਖ ਨੌਜਵਾਨ ਨੇ ਅਪਲਾਈ ਕੀਤਾ ਔਰ ਉਹਦੇ ਚ ਕੰਡੀਸ਼ਨ ਸੀ ਕਿ ਤੁਸੀਂ ਬੀਅਰਡ ਔਰ ਟਰਬਨ ਜਿਹੜੀ ਵੀ ਉਹਨਾਂ ਦਾ ਉਹ ਨਹੀਂ ਰੱਖ ਸਕਦੇ। ਸੋ ਇਹਨੇ ਕਮਲਾ ਹੈਰਿਸ ਨੇ ਵੀ ਅੜ ਗਈ ਕਿ ਨਹੀਂ ਅਸੀਂ ਉਹਦੇ ਚ ਚੇਂਜ ਨਹੀਂ ਕਰਨਾ ਔਰ ਇਹਨੂੰ ਮੈਂ ਦੇਖਾਂਗਾ ਕਿ ਵੀ ਉਹਦੇ ਕੀ ਸਾਰੇ ਪ੍ਰੋਜ਼ ਐਂਡ ਕੌਨਸ ਨੇ। ਲੇਕਿਨ ਇਹ ਨੁਕਤਾ ਈਵਨ ਇਹਦੇ ਬਣਨ ਤੋਂ ਬਾਅਦ ਕੁਝ ਫੇਸਬੁੱਕ ਅਕਾਊਂਟਸ ਤੇ ਵੀ ਆਇਆ। ਲੇਕਿਨ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਐਜ਼ ਏ ਜਦੋਂ ਹੁਣ ਜੋ ਬਾਈਡਨ ਵੀ ਕਹਿੰਦੇ ਕਿ ਵੀ ਉਹ ਡਿਫੈਂਡ ਕਰੇਗੀ ਕਨਸਟੀਟਿਊਸ਼ਨ ਨੂੰ ਐਂਡ ਆਲ, ਕਿਉਂਕਿ ਇਸ ਵੇਲੇ ਅਮਰੀਕਾ 'ਚ ਸੋਸਾਇਟੀ ਪੋਲਰਾਈਜ਼ ਹੈ, ਵਾਈਟ ਬਲੈਕ ਤੱਕ ਹੀ ਗੱਲ ਮਹਿਦੂਦ ਨਹੀਂ ਹੈ। ਹਾਲਾਂਕਿ ਇਹ ਜਿਹੜੀ ਬੀਬੀ ਕਮਲਾ ਹੈਰਿਸ ਹੈ ਇਹ
ਇੱਕ ਪਾਸੇ ਅਫਰੀਕਨ ਅਮਰੀਕਨਸ ਨੂੰ ਐਮਬਰੇਸ ਕਰਦੀ ਹੈ, ਜ਼ਾਹਰ ਹੈ ਉਹ ਫਾਦਰ ਉਹ ਹੈ ਜੀ। ਮਦਰਲੀ ਸਾਈਡ ਇੰਡੀਅਨ ਹੋਣ ਕਰਕੇ ਸ਼ਾਇਦ ਬਹੁਤਿਆਂ ਨੂੰ ਲੱਗਦਾ ਹੈ ਵੀ 6 ਮਿਲੀਅਨ ਦੇ ਕਰੀਬ ਜਿਹੜੇ ਆਪਣੀ ਗਿਣਤੀ ਵਧਾ ਚੜਾ ਕੇ ਦੱਸਦੇ ਨੇ, ਜਿਹੜੀ ਹੈ ਨਹੀਂ ਹੈ, 2-2.5 ਮਿਲੀਅਨ ਤੋਂ ਜ਼ਿਆਦਾ ਨਹੀਂ ਹੈ, ਪਰ ਰੌਲਾ ਗੌਲਾ ਕਾਫੀ ਹੈ ਵੀ ਸ਼ਾਇਦ ਇੰਡੀਅਨ ਵੋਟ ਬੈਂਕ ਵੀ ਆਇਆ। ਸੋ ਉਹਨਾਂ ਦਾ ਅਸੀਂ ਜ਼ਿਕਰ ਕਰਾਂਗੇ ਕਿ ਉਹ ਕਿਵੇਂ ਇੱਕ ਪਾਸੇ ਉਹ ਕੱਛਾਂ ਵਜਾਉਣ ਵਾਲੇ ਨੇ, ਇੱਕ ਪਾਸੇ ਜਿਹੜੇ ਨੇ ਚੀਕਾਂ ਮਾਰਨ ਵਾਲੇ ਨੇ, ਵੀ ਉਹ ਕੀ ਕਰਨਗੇ। ਹੁਣ ਮੋਦੀ ਵੱਲੋਂ ਈਵਨ ਉਹਦਾ ਟਵਿੱਟਰ ਅਕਾਊਂਟ ਚੁੱਪ ਹੋ ਜਾਣਾ ਇਸ ਤੇ ਦੱਸਦਾ ਹੈ ਕਿ ਬਈ ਇਹ ਹੁਣ ਕੀ ਕਰੇ ਉਹ ਹੈ ਜੀ, ਉਹ ਹਾਊਡੀ ਮੋਡੀ ਕਰੇ ਕਿ ਨਮਸਤੇ ਮੋਦੀ ਨਮਸਤੇ ਟਰੰਪ ਕਰੇ ਕਿ ਕੀ ਕਰੇ। ਸੋ ਕੁੱਲ ਮਿਲਾ ਕੇ ਇਸ ਸਾਰੇ ਚੋਂ ਇੱਕ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਡਿਬੇਟ ਹੈ ਇਹ ਕਾਫੀ ਨੈਸਟੀ ਹੋਏਗੀ। ਔਰ ਇਹ ਲਫ਼ਜ਼ ਮੇਰੇ ਨਹੀਂ ਨੇ, ਜੋ ਹੀ ਇਹ ਆਇਆ ਅਨਾਉਂਸਮੈਂਟ ਕਿ ਕਮਲਾ ਹੈਰਿਸ ਹੋਏਗੀ, ट्रंप ने एकदम ये क्या सरप्राइज दैट बाइडन पिक्ड डिसरिस्पेक्टफुल कमला हैरिस एज रनिंग मेट सेज ट्रंप। उन्होंने कहा कि ट्रंप टोल्ड रिपोर्टर्स दैट कमला हैरिस हैज बीन नेस्टी टू बाइडन। ਹੁਣ ਉਹ ਜਿਹੜੀ ਸਾਰੀ ਡਿਬੇਟ ਸੀ ਉਹਨੂੰ ਇਹ ਨਹੀਂ ਹੈ ਵੀ ਉਹਨੂੰ ਬਾਈਡਨ ਨਾਲ ਹਮਦਰਦੀ ਜਾਗ ਪਈ ਹੈ, ਉਹਨੂੰ ਲੱਗਦਾ ਵੀ ਇਹ ਮਾਈ ਜਿਹੜੀ ਹੈ ਮੇਰੇ ਵੀ ਜਿਹੜੀ ਹੈ ਪੋਤੜੇ ਫੋਲੇਗੀ। ਔਰ ਜੋ ਕੁਛ ਟਰੰਪ ਦਾ ਪਾਰਟਿਕੂਲਰਲੀ ਵਿਮਨ ਪ੍ਰਤੀ ਰਵੱਈਆ ਰਿਹਾ ਹੈ, ਉਹਦੀ ਭਤੀਜੀ ਦੀ ਕਿਤਾਬ ਆਈ, ਉਹਦੇ ਜੌਨ ਬੋਲਟਨ ਨੇ ਕਿਤਾਬ ਲਿਖੀ, ਬਹੁਤ ਸਾਰੀਆਂ ਚੀਜ਼ਾਂ ਨੇ। ਔਰ ਇਹੀ ਨਹੀਂ ਐਜ਼ ਏ ਹੁਣ ਉਹ ਸਿਟਿੰਗ ਸੈਨੇਟਰ ਹੈ, ਇੱਕ ਪੀਰੀਅਡ ਸੀ ਕਿ ਦੋ, ਕਿਉਂਕਿ ਜਿਵੇਂ ਦੋ ਸੈਨੇਟਰ ਹੁੰਦੀਆਂ ਕੈਲੀਫੋਰਨੀਆ ਤੋਂ, ਦੋਨੋਂ ਹੀ ਬੀਬੀਆਂ ਸੀ ਸੈਨੇਟਰ, ਡਾਇਨ ਫਾਈਨਸਟਾਈਨ ਔਰ ਬਾਰਬਰਾ ਬਾਕਸਰ। ਔਰ ਬਾਰਬਰਾ ਬਾਕਸਰ ਜਦੋਂ ਰਿਟਾਇਰ ਹੋਈ ਹੈ ਜਾਂ ਉਹਨੇ ਆਪਣਾ ਟਰਮ ਪੂਰੀ ਕੀਤੀ, ਤੇ ਇਹ ਸ਼ਾਇਦ 2018 ਦੇ ਵਿੱਚ 17 ਦੇ ਵਿੱਚ ਕਮਲਾ ਹੈਰਿਸ ਸੈਨੇਟਰ ਬਣੀ, ਅਟਾਰਨੀ ਜਨਰਲ ਕੈਲੀਫੋਰਨੀਆ ਦੀ, ਫਿਰ ਸੈਨੇਟਰ। ਔਰ ਐਜ਼ ਏ ਸੈਨੇਟਰ ਜਦੋਂ ਟਰੰਪ ਨੇ ਆਪਣੇ ਜਿਹੜੇ ਨੋਮੀਨੇਟ ਕੀਤੇ ਸੁਪਰੀਮ ਕੋਰਟ ਦੇ ਜੱਜ ਦੇ ਲਈ, ਉਹਨਾਂ ਦੀ ਜਦੋਂ ਕਨਫਰਮੇਸ਼ਨ ਹੀਅਰਿੰਗ ਹੁੰਦੀ ਹੈ, ਜਿਵੇਂ ਇਹਨੇ ਕਮਲਾ ਹੈਰਿਸ ਨੇ ਉਹਨਾਂ ਦੇ ਪੋਤੜੇ ਫੋਲੇ, ਉਹਨੇ ਇੱਕ ਵਾਰੀ ਇਹਨਾਂ ਸਾਰਿਆਂ ਨੂੰ ਰੈਟਲ ਕਰ ਦਿੱਤਾ ਸੀ। ਸੋ ਇਹ ਵੀ ਇੱਕ ਬੈਕਗਰਾਉਂਡ ਹੈ ਕਿ ਔਰ ਫਿਰ ਮੈਂ ਜਿਵੇਂ ਕਿਹਾ ਵੀ ਜੋ ਬਾਈਡਨ ਦੀ ਡਿਬੇਟ ਦੇ ਵੇਲੇ ਵੀ ਉਹਦੇ 'ਚ ਟਰੰਪ ਕਹਿ ਰਿਹਾ ਕਿ ਵੀ ਹੀ ਇਜ਼ ਸਰਪ੍ਰਾਈਜ਼ਡ that his Democratic Party challenger for the presidential election, Joe Biden, has named Indian origin Senator Kamala Harris as his running mate, despite knowing how nasty and disrespectful she has been towards him. ਹੁਣ ਦੇਖਣਾ ਇਹ ਹੋਏਗਾ ਕਿ ਟਰੰਪ ਜਿਵੇਂ ਹਰ ਇੱਕ ਦੀ ਜਿਹੜਾ ਜਦੋਂ ਬਿਜ਼ਤੀ ਕਰਦਾ ਹੈ, ਤੇ ਹੁਣ ਇੰਡੀਅਨ origin ਇੰਡੀਆ ਦਾ ਵੀ ਮਜ਼ਾਕ ਇਹਨੂੰ ਉਡਾਉਣਾ ਪਏਗਾ, ਉਹਨੂੰ ਉਡਾਉਣ ਦੇ ਲਈ ਕੁਛ ਨਾ ਕੁਛ ਕੀ ਕਹੇਗਾ ਕੀ ਨਹੀਂ। ਪਰ ਹਾਲ ਦੀ ਘੜੀ ਇਹ ਰਿਐਕਸ਼ਨ ਹੀ ਦੱਸਦਾ ਹੈ ਕਿ ਵੀ ਇਹ ਗੱਲ ਟਰੰਪ ਨੂੰ ਜ਼ਰੂਰ ਲੱਗਿਆ ਕਿ ਮੇਰੇ ਬਰਾਬਰ ਦੀ ਫੱਫੇ ਕੁੱਟਣ ਆ ਗਈ ਜਿੱਦਾਂ ਦਾ ਮੈਂ ਕਰਦਾ। ਲੇਕਿਨ ਜਿਹੜਾ US ਮੀਡੀਆ ਨੇ, ਮੇਨ ਸਟ੍ਰੀਮ ਮੀਡੀਆ ਨੇ ਇਹਨੂੰ ਕਾਫੀ ਵੈਲਕਮਿੰਗ ਜੈਸਚਰ ਕਿਹਾ ਦੇਖਣ। ਔਰ ਇਹਦੇ 'ਚ ਇੱਕ ਗੱਲ ਮੈਂ ਹੋਰ ਮੈਂਸ਼ਨ ਕਰਦਾ ਕਿ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਗੋਰਿਆਂ ਤੋਂ ਬਾਅਦ ਕਾਲੇ ਜਿਹੜੇ ਨੇ ਅਮਰੀਕਾ 'ਚੋਂ ਨੈਕਸਟ ਮਾਈਨੋਰਿਟੀ ਨੇ, ਇਵੇਂ ਨਹੀਂ ਹੈ। ਕੁਝ ਸਾਲ ਪਹਿਲਾਂ ਤੱਕ ਸੀ। ਹੁਣ ਜਿਹੜਾ ਸੈਕੰਡ ਲਾਰਜੈਸਟ ਮਾਈਨੋਰਿਟੀ ਹੈ ਜਾਂ ਵੋਟ ਬੈਂਕ ਹੈ, ਉਹ ਹੈ ਲਤੀਨੋ ਦਾ। ਲਤੀਨੋ ਸਾਊਥ ਜਿਹੜੇ ਕੈਥੋਲਿਕ ਨੇ, ਕ੍ਰਿਸਚੀਅਨ ਨੇ, ਹਾਲਾਂ ਬਾਈ ਹੈ, ਉਹ ਡਿਵਾਈਡ ਹੁੰਦੇ ਨੇ। ਜਿਵੇਂ ਫਲੋਰੀਡਾ ਦੇ ਵਿੱਚ ਜਿਹੜਾ ਸਵਿੰਗ ਹੋਇਆ ਉਹਦੇ 'ਚ ਕਾਫੀ ਰੋਲ ਜਿਹੜੇ ਨੇ ਇਸ ਵੋਟ ਬੈਂਕ ਨੇ ਕੀਤਾ। ਇਸੇ ਤਰ੍ਹਾਂ ਸੋ ਇਹ ਦੇਖਣਾ ਹੋਏਗਾ ਕਿ ਜਿਹੜੀ ਅਫਰੀਕਨ ਅਮਰੀਕਨ ਜਾਂ ਬਲੈਕ ਵੋਟ ਬੈਂਕ ਹੈ ਉਹ ਕਿੰਨਾ ਪੁੱਲ ਹੋਏਗਾ। ਉਹ ਜੇ ਪੂਰਾ ਵੀ ਹੋ ਜਾਏ, ਦੇਖਣਾ ਹੋਏਗਾ ਵੀ ਜਿਵੇਂ ਬਰਾਕ ਓਬਾਮਾ ਨੇ ਖਿੱਚਿਆ ਸੀ ਉਹਨਾਂ ਆਏਗਾ, ਪਰ ਲਤੀਨੋ ਵੋਟ ਬੈਂਕ ਬੜਾ ਇੰਪੋਰਟੈਂਟ ਹੋਏਗਾ ਕਿ ਕਿਵੇਂ ਉਹ ਕਿਸ ਪਾਸੇ ਜਾਂਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਅਫਰੀਕਨ ਔਰ ਇੰਡੀਅਨ ਮੂਲ ਦੀ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਜਿਹੜਾ ਵਾਈਟ ਵੋਟ ਬੈਂਕ ਹੈ ਟਰੰਪ ਦਾ, ਉਹ ਕੰਸੋਲੀਡੇਟ ਹੋਏਗਾ। ਉਹਨਾਂ ਨੂੰ ਤਾਂ ਉਹ ਤਾਂ ਦੇਖਣਗੇ ਵੀ ਕੱਲ ਨੂੰ ਇੱਕ ਬਲੈਕ ਸਾਡੀ ਪ੍ਰੈਜ਼ੀਡੈਂਟ ਬਣੇਗੀ, ਵੀ ਇਹ ਜੋ ਬਾਈਡਨ 77 ਸਾਲ ਦਾ ਹੈ, ਦੂਸਰੀ ਟਰਮ ਇਹਨੇ ਰਨ ਨਹੀਂ ਕਰਨੀ, ਉਦੋਂ ਤੱਕ 80 ਦਾ ਕੋਈ ਉੱਪਰ ਹੋ ਜਾਣਾ, 78 ਦਾ ਤਾਂ ਹੋ ਜਾਣਾ ਜੇ ਚੁਣਿਆ ਗਿਆ ਤਾਂ ਸਹੁੰ ਚੁੱਕਣ ਤੱਕ। ਸੋ ਉਹਨਾਂ ਨੂੰ ਉਹਦੇ ਚੋਂ ਜਿਹੜਾ ਉਹ ਨਜ਼ਰ ਆਏਗਾ ਕਿ ਇੱਕ ਔਰਤ ਸਾਡੇ ਤੇ ਰੂਲ ਕਰੇਗੀ, ਉਹ ਵੀ ਬਲੈਕ। ਅਜੇ ਤੱਕ ਤਾਂ ਹਾਲਾਂਕਿ ਹਿਲਰੀ ਕਲਿੰਟਨ ਨੂੰ ਜਿਹੜਾ ਉਹਦੀ ਲੂਜ਼ਿੰਗ ਆ ਉਹਦੇ ਡਿਫਰੈਂਟ ਕਾਰਨ ਨੇ, ਪਰ ਇਹ ਵੀ ਇੱਕ ਰੀਜ਼ਨ ਰਿਹਾ ਕਿ ਵੀ ਅਜੇ ਤੱਕ ਅਮਰੀਕਾ ਤਿਆਰ ਨਹੀਂ ਹੈ ਇੱਕ ਵੂਮਨ ਨੂੰ ਐਜ਼ ਏ
ਪ੍ਰੈਜ਼ੀਡੈਂਟ ਐਕਸੈਪਟ ਕਰਨ ਦੇ ਵਿੱਚ। ਜੀ ਵਾਈਸ ਪ੍ਰੈਜ਼ੀਡੈਂਟ ਤਾਂ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਾਰਾ ਪੈਲਨ ਜਿਹੜੀ ਹੈ ਉਹ ਸੀ ਵਾਈਸ ਪ੍ਰੈਜ਼ੀਡੈਂਟ ਰਿਪਬਲਿਕਨ ਵੱਲੋਂ, ਔਰ ਬਹੁਤ ਸਾਰੀ ਲੌਬੀ ਉਹਨੇ ਕੀਤੀ, ਉਹ ਕਾਮਯਾਬ ਨਹੀਂ ਹੋਇਆ ਉਹਨਾਂ ਦੀ ਟੀਮ। ਹੁਣ ਜਿਹੜੀ ਮੇਨ ਸਟ੍ਰੀਮ ਮੀਡੀਆ ਨੇ ਇਸ ਨੂੰ ਪਹਿਲੀ ਗੱਲ ਤਾਂ ਜਮਾਇਕਨ ਮੀਡੀਆ ਉਹਨਾਂ ਨੇ ਬਹੁਤ ਸੈਲੀਬ੍ਰੇਟ ਕੀਤਾ ਹੈ, ਫਰੰਟ ਪੇਜ ਕਵਰੇਜ ਹੈ। ਉਹਨਾਂ ਨੇ ਕਿਹਾ ਕਿ ਭਾਈ ਸਾਡੇ ਮੁਲਕ ਦੀ ਧੀ ਜਿਹੜੀ ਹੈ ਹੁਣ ਉਹ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਬਣੇਗੀ। ਇਸੇ ਤਰ੍ਹਾਂ ਜਿਹੜਾ ਮੇਨ ਅਖਬਾਰਾਂ ਦੇ ਵਿੱਚ ਵਾਸ਼ਿੰਗਟਨ ਪੋਸਟ ਨੇ ਕਿਹਾ, ਇਨ ਹਿਸਟੋਰਿਕ ਮੂਵ ਬਾਈਡਨ ਸੈਲੈਕਟ ਹੈਰਿਸ ਫॉर ਵਾਈਸ ਪ੍ਰੈਜ਼ੀਡੈਂਟ। ਵਾਸ਼ਿੰਗਟਨ ਪੋਸਟ ਦਾ ਇਹ ਕਹਿਣਾ ਹੈ ਕਿ ਵੀ decision elevates the first black woman and first Asian American woman to run for vice president on a major party ticket at a moment when the country is grappling with the racial past and future। कि वो अपने नाल दो दा पैकेज लिया रहे, एक अफ्रीकन अमेरिकन भी है लेकिन फर्स्ट एशियन वोमन है जिहड़ी वाइस प्रेजिडेंट तक पहुंची है। फिर इसी तरह न्यूयॉर्क टाइम्स ने हेडलाइन दी है, बाइडन्स वाइस प्रेजिडेंट पिक इज कमला हैरिस, फर्स्ट विमेन ऑफ कलर ऑन मेजर टिकट। कि पहली बार कोई रंगदार औरत मतलब नॉन वाइट जिहड़ी है इस दे लई चुनी गई है। और उन्होंने ये कहा भी शी ब्रिंग्स टू द रेस ए फार मोर विगोरस कैंपेन स्टाइल दैन मिस्टर बाइडन्स, इंक्लूडिंग ए गिफ्ट फॉर कैप्चरिंग मोमेंट्स ऑफ raw political electricity on the debate stage and elsewhere, and a personal identity and family story that many find inspiring। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹਦੇ ਆਉਣ ਨਾਲ ਬਹੁਤ ਅੱਛੀ ਡਿਬੇਟਰ ਹੈ, ਨੈਸਟੀ ਹੈ ਔਰ ਸੈਲਫ ਬਿਲਟ ਹੈ, ਕੌਨਫੀਡੈਂਟ ਹੈ। ਔਰ ਉਹਨੇ ਇਕੱਲਾ ਇਹੀ ਨਹੀਂ ਵੀ ਉਹਨੇ ਫੰਡ ਵੀ ਭਾਵੇਂ ਥੋੜੇ ਇਕੱਠੇ ਹੋਏ ਲੇਕਿਨ ਉਹਨੇ ਟੈਪ ਇਨ ਜਿਹੜੇ ਇੰਡਸਟਰੀਅਲਿਸਟ ਔਰ ਮੀਡੀਆ ਹਾਊਸ ਔਰ ਦੂਜੇ ਤੀਜੇ ਉਹਨਾਂ ਵੱਲ ਫੇਵਰੇਬਲ ਸੀ। ਔਰ ਸ਼ਾਇਦ ਜੋ ਬਾਈਡਨ ਦੀ ਟੀਮ ਨੇ ਇਸ ਸਾਰੇ ਨੂੰ ਦੇਖਿਆ। ਔਰ ਇਸੇ ਤਰ੍ਹਾਂ ਲਾਸ ਐਂਜਲਸ ਟਾਈਮ ਜਿਹੜੀ ਪਪੂਲਰ ਅਖਬਾਰ ਹੈ ਉਹਨੇ ਕਿਹਾ, ਕਮਲਾ ਹੈਰਿਸ ਇਜ਼ ਜੋ ਬਾਈਡਨਸ हिस्ट्री मेकिंग पिक फॉर वाइस प्रेजिडेंट, और अनलाइक द मैन करंटली होल्डिंग द जॉब ही सीक्स, ही इज़ नॉट अफ्रेड ऑफ स्ट्रॉन्ग वुमेन। उन्हें कहा जी इन्हें साबित किया भी ये तो इनसिक्योर है ट्रंप, लेकिन जो बाइडन ने एक स्ट्रॉन्ग औरत को चुने है और वो जी है इसका मतलब है कि वो इनसिक्योर नहीं है। और जे असी इंडियन मीडिया की गल करिए, मैं क्या भी उत्थे तो कच्छा वजाने वाले भी ने और चीका मारन वाले भी ने। ज़ाहिर है तमिलनाडु जिस स्टेट नाल उहदा ताल्लुक है उन्होंने कच्छा वजाइयां और उन्हों का खास तौर पर तमिलनाडु के डिप्टी चीफ मिनिस्टर ने जिहड़ा ये कहा कि भी ये हैरिस मदर ग्रू अप हियर और ये साडे लई दिस इज ए मोमेंट ऑफ प्राइड फॉर तमिलनाडु स्पैशली साडे लई ये दूजा है। और इसी तरह कानी मौजी करुणानिधि दी डॉटर है, मैंबर पार्लियामेंट है, उन्हें कहा कि भी तमिलनाडु's opposition party also praised the pick for its inclusiveness। कि भी अमेरिकन सोसाइटी ने दस्या कि भी ये इंक्लूसिव है और इन्हें बीजेपी दे राम माधव ने तो ट्रायम्फ ऑफ डाइवर्सिटी एंड डेमोक्रेसी, जिदा की डेमोक्रेसी तुसी है ये अमरीका च ही हो सकता है कि इस लैवल ते इहदे बावजूद कि सोसाइटी डिवीजन है, लेकिन मोदी बिल्कुल चुप है। और जिहड़ी हैरिस की फैमिली है इंडिया दे विच उन्होंने बालाचंद्रन मैटरनल अंकल है इहदा मामा, उन्हें वॉइस ऑफ अमेरिका नूं कहा कि भी ये साडी टब्बर दे विच औरतां बहुत मजबूत ने, मैन आर नॉट सो मच शी कैन हैंडल द कैंपेन कि भी बंदे नहीं ने इन्ने मजबूत। और इस सारे चों और इहदे जिहड़ा खास एक इंटरेस्टिंग पार्ट है उन्होंने कहा भी ये बैलेंस किवें करेगी कि एक पासे उन्होंने ब्राह्मण होने का फखर भी है और ये मैं देखा कि भी इन्हें कमला हैरिस ने शायद 2017 दे विच सैन फ्रांसिस्को क्रॉनिकल या सैन फ्रांसिस्को का एक मैगजीन सी उन्होंने इंटरव्यू दिता सी, हाँ 2003 दे विच ते उहदे च उन्हें कहा सी, उहदे वर्ड ने, वी आर ब्राह्मण्स दैट इज़ द टॉप कास्ट, please do not confuse this with class which is only about money. For Brahmins the bloodline is most important. My family named Gopalan goes back more than 1000 years। ਹੁਣ ਇਹ कह रही है कि भाई ये ਜਿਹੜੀ है हर मदर वो कहते भी मेरी माँ ने मैनू ये कही सी कि असी ब्राह्मण है, साड़ी सब तो उच्ची जात है,
ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੀ ਪੈਸੇ ਨਾਲ ਨਹੀਂ ਹੈ, ਇਹ ਸਾਡਾ ਵੈਸੇ ਹੀ ਅਸੀਂ ਬ੍ਰਾਹਮਣ ਹੈ, ਕੋਈ ਇਹ ਕਲਾਸ ਡਿਵੀਜ਼ਨ ਨਹੀਂ ਹੈ। ਸਾਡੇ ਲਈ ਬ੍ਰਾਹਮਣਾਂ ਲਈ ਬਲੱਡ ਲਾਈਨ ਬੜੀ ਇੰਪੋਰਟੈਂਟ ਹੈ, ਔਰ ਮੈਂ ਗੋਪਾਲਨ ਹੈ ਔਰ 1000 ਸਾਲ ਤੋਂ ਸਾਡੀ ਇਹ ਲੱਗੀ। ਇਹਦਾ ਮਤਲਬ ਇਹ ਹੈ ਕਿ ਇਹਦੇ ਬਾਵਜੂਦ ਅਫਰੀਕਨ ਅਮਰੀਕਨ ਆਪਣੇ ਆਪ ਨੂੰ ਕਹਿਣਾ, ਕਾਲਿਆਂ 'ਚ ਹੋਣਾ ਵੀ ਮੇਰੀ ਮਾਂ ਨੇ ਸਾਨੂੰ ਪਾਲਿਆ ਹੀ ਇਸ ਤਰੀਕੇ ਨਾਲ ਹੈ। ਔਰ ਇਸ ਦੇ ਉੱਤੇ ਹੀ ਜਿਹੜਾ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਹੁਣ ਅਲਟੀਮੇਟਲੀ ਇਹਨਾਂ ਵਿਚਲਾ ਬ੍ਰਾਹਮਣ ਸਾਹਮਣੇ ਆਏਗਾ ਕਿ ਅਦਰਵਾਈਜ਼ ਜਿਹੜਾ ਉਹ ਹੋਏਗਾ। ਸੋ ਇਹ ਜਿਹੜਾ ਆਉਣ ਵਾਲੇ ਪੀਰੀਅਡਸ ਪੋਸੀਬਲ ਹੈ, ਕਿਉਂਕਿ ਜੇ ਹੁਣ ਇਹ ਕੋਰਟ ਹੈ 2003 ਦੀ, ਤੇ ਜਿਉਂ-ਜਿਉਂ ਡਿਬੇਟ ਔਰ ਅੱਗੋਂ ਪੋਤੜੇ ਫੁੱਲਣੇ ਨੇ ਇੱਕ ਦੂਜੇ ਦੇ, ਉਹਦੇ 'ਚ ਇਹ ਵੀ ਆਏਗਾ ਕਿ ਵੀ ਤੁਸੀਂ ਦੱਸੋ ਕਿ ਤੁਹਾਡੀ ਪੋਜੀਸ਼ਨ ਕਿਸ ਮੁੱਦੇ ਦੇ ਉੱਤੇ ਕੀ ਹੈ। ਔਰ ਇੱਕ ਨੇ ਆਲਰੇਡੀ ਇਹ ਟਵੀਟ ਕਰਕੇ ਪੁੱਛਿਆ ਵੀ ਹੈ ਕਿ ਵੀ ਇਹ ਇੱਕ ਪਾਸੇ ਆਪਣੇ ਆਪ ਨੂੰ ਆਪਰੈਸ਼ਨ ਅਫਰੀਕਨ ਅਮਰੀਕਨ ਸਲੇਵਰੀ ਦੀ ਗੱਲ ਹੁੰਦੀ ਹੈ, ਪਰ ਜੇ ਨਾਲ ਬ੍ਰਾਹਮਣ ਪ੍ਰਾਈਡ ਹੈ ਤੇ ਬ੍ਰਾਹਮਣ ਪ੍ਰਾਈਡਸ ਨੇ ਸ਼ੂਦਰਾਂ ਨਾਲ ਕੀ ਕੀਤਾ 3000 ਸਾਲ ਤੋਂ, ਔਰ ਅੱਜ ਕੀ ਕਰ ਰਹੇ ਨੇ ਕਿ ਵੀ ਜੇ ਤੁਹਾਨੂੰ ਤੁਸੀਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਇੱਕੋ ਵੇਲੇ ਤੁਸੀਂ ਦੋਨੋਂ ਚੀਜ਼ਾਂ ਨਹੀਂ ਕਰ ਸਕਦੇ। ਬਾਕੀ ਇਹ ਇੰਡੀਆ ਨਾਲ ਜਿਹੜੀ ਫੋਰਨ ਪਾਲਿਸੀ ਹੈ ਅਮਰੀਕਾ ਦੀ, ਉਹਨੂੰ ਕੀ ਫਰਕ ਪਏਗਾ ਜੇ ਇਹ ਬਾਈਡਨ ਔਰ ਕਮਲਾ ਹੈਰਿਸ ਦੀ ਜੋੜੀ ਜਿੱਤਦੀ ਹੈ ਕਸ਼ਮੀਰ ਖਾਸ ਤੌਰ ਤੇ, ਕਿਉਂਕਿ ਜਦੋਂ ਕਸ਼ਮੀਰ ਦਾ ਮੁੱਦਾ 5 ਅਗਸਤ ਨੂੰ ਸਾਹਮਣੇ ਆਇਆ ਤੇ ਜ਼ਾਹਰ ਹੈ ਕਿ ਪ੍ਰੋਮਿਲਾ ਜੈਪਾਲ ਕਾਂਗਰਸ ਵੂਮਨ ਹੈ ਸੀਐਟਲ ਤੋਂ, ਉਹਨੇ US ਹਾਊਸ ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ ਕਸ਼ਮੀਰੀਆਂ ਦੇ ਹੱਕ 'ਚ ਔਰ ਭਾਰਤੀ ਜ਼ਬਰ ਦੇ ਖਿਲਾਫ, ਉਹਨੂੰ ਜਿਹੜਾ ਕਮਲਾ ਹੈਰਿਸ ਨੇ ਸਪੋਰਟ ਕੀਤਾ ਸੀ। ਸੋ ਮੈਂ ਦੇਖ ਰਿਹਾ ਵੀ ਕੁਛ ਨੇ ਇੱਕਦਮ ਇਹ ਹੋਪ ਵੀ ਜਗਾਈ ਹੈ ਕਿ ਜੇ ਇਹ ਬਣ ਜਾਂਦੇ ਨੇ ਤਾਂ ਕਸ਼ਮੀਰ ਦੇ ਵਿੱਚ ਅਮਰੀਕਾ ਦੀ ਹੋਰ ਐਗਰੈਸਿਵ ਨੀਤੀ ਹੋਏਗੀ ਭਾਰਤੀ ਜ਼ੁਲਮ ਦੇ ਖਿਲਾਫ। ਇਹ ਅਸੀਂ ਅਗਲੇ ਸੈਗਮੈਂਟ 'ਚ ਨੂੰ ਡਿਸਕਸ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ, ਔਰ ਅਸੀਂ ਚਾਹਾਂਗੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਆਵਾਜ਼ ਇਸ ਤਰ੍ਹਾਂ ਹੀ ਬੁਲੰਦੀਆਂ ਛੋਏ ਤਾਂ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਥੰਬਨੇਲ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।